ਉਹਨੂੰ ਦਿੱਲੀ ਭੇਜਿਆ ਜਾਊਗਾ। ਤਾਂ ਸਾਫ਼ ਹੋ ਗਿਆ, ਉਹ ਕਹਿੰਦੇ ਆ ਕਿ ਜਦੋਂ ਤੱਕ ਪਰਿਵਾਰ ਵਾਲੇ ਨਹੀਂ ਚਾਹੁੰਦੇ ਉਦੋਂ ਤੱਕ ਉਹਨਾਂ ਨੂੰ ਦਿੱਲੀ ਨਹੀਂ ਭੇਜਿਆ ਜਾ ਸਕਦਾ, ਤੇ ਉੱਥੇ ਹਾਲੇ ਇਲਾਜ ਕਰਵਾਉਣਾ ਚਾਹੁੰਦੇ ਆ। ਦੂਜੀ ਚੀਜ਼ ਜਿਹੜੀ ਅਦਾਲਤ ਦੇ ਵਿੱਚ ਵਿਚਾਰੀ ਗਈ ਤੇ ਫਿਰ ਫੈਸਲੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਈ ਆ, ਉਹ ਇਹ ਆ ਕਿ ਜੋ ਪੀੜਤਾ ਦਾ ਚਾਚਾ ਰਾਏ ਬਰੇਲੀ ਜੇਲ੍ਹ ਦੇ ਵਿੱਚ ਸੀਗਾ, ਉਹਨੂੰ ਹੁਣ ਤਿਹਾੜ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦਾ ਹੁਕਮ ਦੇ ਦਿੱਤਾ ਗਿਆ। ਨਾਲ ਹੀ ਜੋ ਸੋਲੀਸਿਟਰ ਜਨਰਲ ਸਰਕਾਰ ਵੱਲੋਂ ਪੇਸ਼ ਹੋਇਆ, ਤਾਂ ਉਹ ਥੋੜਾ ਜਿਹਾ ਤੁਹਾਨੂੰ ਪਤਾ ਹੀ ਆ ਕਿ ਜਿਸ ਤਰ੍ਹਾਂ ਸਰਕਾਰ ਪੱਖ ਰੱਖਦੀ ਆ, ਤਾਂ ਹੁਣ ਕਾਲਾ ਪੱਖ ਰੱਖਿਆ ਗਿਆ। ਕਾਲੇ ਤੋਂ ਭਾਵ ਇਹ ਆ ਕਿ ਕਾਫੀ ਕੁਝ ਦੱਸਿਆ ਗਿਆ ਜੀ ਕਿ ਅਸੀਂ ਇਹਨਾਂ ਨੂੰ ਮੁਆਵਜ਼ਾ ਦੇ ਦਿੱਤਾ 25 ਲੱਖ ਰੁਪਏ ਦਾ, ਪਰ ਇਹ ਪੁੱਛਣ ਵਾਲੀ ਗੱਲ ਆ ਕਿ ਹੁਣ ਤੱਕ ਕਿਉਂ ਨਹੀਂ ਸੀ ਇਹ ਸਭ ਕੁਝ ਹੋਇਆ। ਤਾਂ ਨਾਲ ਇਹ ਵੀ ਸਾਫ਼ ਕਰ ਦਿੱਤਾ ਗਿਆ ਸਰਕਾਰ ਵੱਲੋਂ ਕਿ CRPF ਦੀ ਜਿਹੜੀ ਇੱਕ ਸਿਕਿਉਰਿਟੀ ਹੈ ਉਹ ਇਸ ਪੀੜਤ ਪਰਿਵਾਰ ਨੂੰ ਮੁਹੱਈਆ ਕਰਵਾ ਦਿੱਤੀ ਗਈ ਆ। ਬਹਰਹਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅੱਜ ਵਿਚਾਰੀਆਂ ਗਈਆਂ ਜਾਂ ਹੁਕਮ ਦੇ ਰੂਪ ਦੇ ਵਿੱਚ ਲਾਗੂ ਹੋਈਆਂ। ਅੱਜ ਤੋਂ ਬਾਅਦ ਹੁਣ ਇਸ ਫੈਸਲੇ ਦੀ ਸੁਣਵਾਈ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਅੱਗੇ ਫੇਰ ਹੋਊਗੀ, ਪਰ ਕਦੋਂ ਹੋਊਗੀ ਉਹਦੀ ਜਾਣਕਾਰੀ ਨਹੀਂ ਮਿਲ ਸਕੀ। ਪਰ ਇਸ ਟਾਈਮ ਜੇ ਆਪਾਂ ਦੇਖੀਏ ਉਨਾਵ ਦੀ ਚਰਚਾ ਪੂਰੀ ਆ, ਪਰ ਜਿਵੇਂ ਭਾਰਤੀ ਜਨਤਾ ਪਾਰਟੀ ਨੇ ਰੁਖ ਰੱਖਿਆ ਆਪਣਾ ਕਿ 788 ਦਿਨਾਂ ਬਾਅਦ ਪਾਰਟੀ ਚੋਂ ਕੱਢਿਆ, ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਕਿ ਕੀ ਇਖਲਾਕੀ ਤੌਰ ਤੇ ਤੁਸੀਂ ਇਸ ਚੀਜ਼ ਨੂੰ ਸਹੀ ਨਹੀਂ ਮੰਨਦੇ? ਜੇ ਸਹੀ ਮੰਨਦੇ ਹੋ ਕਿ ਹਾਂ ਭਾਈ ਇੱਕ ਬੰਦੇ ਤੇ ਦੋਸ਼ ਲੱਗਾ ਤੇ ਤੁਸੀਂ ਉਹਨੂੰ ਇੰਨਾ ਚਿਰ ਨਾਲ ਕਿਉਂ ਚਮੇੜੀ ਰੱਖਿਆ? ਨਾਲੇ ਸੁਪਰੀਮ ਕੋਰਟ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਸ ਗੱਲ ਨੂੰ ਲੈ ਕੇ ਵੀ ਚਰਚਾ ਹੁੰਦੀ ਤਾਂ ਸ਼ਾਇਦ ਬਿਹਤਰ ਸੀਗਾ ਕਿ ਪੁਲਿਸ ਨੇ ਜੇ ਇਸ ਮਾਮਲੇ ਦੇ ਵਿੱਚ ਰੋਲ ਅਦਾ ਕੀਤਾ ਹੁੰਦਾ ਤਾਂ ਇਹ ਗੱਲ ਇੱਥੋਂ ਤੱਕ ਨਾ ਪਹੁੰਚਦੀ। ਤਾਂ ਉਸ ਅਫਸਰਸ਼ਾਹੀ ਨੂੰ ਵੀ ਕੁਛ ਨਾ ਕੁਛ ਸੇਕ ਜ਼ਰੂਰ ਲੱਗਣਾ ਚਾਹੀਦਾ। ਜਿੱਦਾਂ ਹੁਣ CBI ਪੜਤਾਲ ਕਰਦੀ ਪਈ ਹੈ ਤਾਂ ਉਸ ਭੂਮਿਕਾ ਦੀ ਵੀ ਪੜਤਾਲ ਕਰੇਗੀ ਸ਼ਾਇਦ ਕਿ ਜਿਸ ਭੂਮਿਕਾ ਦੇ ਚੱਲਦਿਆਂ ਹੀ ਇੱਥੋਂ ਤੱਕ ਗੱਲਾਂ ਗਈਆਂ। ਬਾਕੀ ਪਰਿਵਾਰ ਦੇ ਨਾਲ ਹੋਇਆ ਉਹ ਤੁਸੀਂ ਆਪ ਹੀ ਦੇਖ ਲਓ ਕਿ ਪੀੜਤਾ ਦੇ ਨਾਲ ਗੈਂਗ ਰੇਪ, ਫਿਰ ਉਸ ਤੋਂ ਬਾਅਦ ਇੱਥੋਂ ਤੱਕ ਕਿ ਮਾਮਲਾ ਨਹੀਂ ਦਰਜ ਹੋਇਆ, ਫਿਰ ਮਾਮਲਾ ਦਰਜ ਹੋਇਆ, ਕ੍ਰਾਸ ਮਾਮਲਾ ਦਰਜ ਹੋ ਗਿਆ, ਫਿਰ ਪੀੜਤਾ ਦੇ ਪਿਓ ਦੀ ਕਸਟਡੀ ਦੇ ਵਿੱਚ ਮੌਤ ਹੋ ਜਾਂਦੀ ਹੈ, ਕਸਟਡੀ ਦਾ ਜਿਹੜਾ ਮੁੱਖ ਗਵਾਹ ਫਿਰ ਉਹ ਮਰ ਜਾਂਦਾ, ਫਿਰ ਉਹਦੇ ਚਾਚੇ ਨੂੰ ਚੁੱਕ ਕੇ ਅੰਦਰ ਸੁੱਟ ਦਿੱਤਾ ਜਾਂਦਾ, ਫਿਰ ਐਕਸੀਡੈਂਟ ਹੋ ਜਾਂਦਾ, 2 ਗਵਾਹ ਉਹਦੇ 'ਚ ਮਰ ਜਾਂਦੇ ਆ। ਸੋ ਤੁਸੀਂ ਆਪ ਹੀ ਦੇਖ ਲਓ ਕਿ ਕਿੰਨਾ ਸਿੱਤਮ ਆ। ਤਾਂ ਮੇਰੇ ਖਿਆਲ ਦੇ ਨਾਲ ਇਹ ਪਰਿਵਾਰ ਹੈ ਜਿਹੜਾ ਉਹ ਤੇ ਤਾਂ ਹੀ ਹੁਣ ਰੋਕੇ ਇਹ ਗੱਲ ਆਖਣ ਡਿਆ ਕਿ ਜੇ ਕੁੜੀ ਦੀ ਜਾਨ ਬਚ ਜਾਂਦੀ ਆ ਤੇ ਅਸੀਂ ਇਹ ਆਪਣਾ ਇਲਾਕਾ ਛੱਡ ਕੇ ਦਿੱਲੀ ਸ਼ਿਫਟ ਹੋ ਜਾਵਾਂਗੇ। ਤਾਂ ਦੇਖ ਲਓ ਕਿ ਸਿਤਮ ਹੋਇਆ ਹੋਊਗਾ। ਤੇ ਵਾਕਿਆ ਉਹ ਗੱਲ ਯਾਦ ਆ ਜਾਂਦੀ, ਕਿਸੇ ਨੇ ਆਖਿਆ ਸੀਗਾ ਨਾ ਕਿ ਕਿਤਨੇ ਸਿਤਮ ਕਰੋਗੇ ਇਸ ਟੂਟੇ ਹੋਏ ਦਿਲ ਪਰ, ਥੱਕ ਜਾਓ तो बताना जरूर मेरा जुर्म क्या था। तो ਇਹ ਹਾਲ ਆ ਇਸ ਪੀੜਤ ਪਰਿਵਾਰ ਦਾ। ਤਾਂ ਦੇਖਦੇ ਆ ਕਿ ਕਿੰਨੀਆਂ ਦੁਸ਼ਵਾਰੀਆਂ ਇਹਨਾਂ ਦੇ ਲੇਖਾਂ 'ਚ ਲਿਖੀਆਂ ਜਾਂ ਸਿਸਟਮ ਹੁਣ ਅੱਗੇ ਇਹਨਾਂ ਦੇ ਨਾਲ ਕੀ ਕਰਦਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਆ। ਦੇਖੋ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਅੱਜ ਮੇਰੇ ਖਿਆਲ ਦੇ ਨਾਲ ਤਕਰੀਬਨ 14 ਕੁ ਮਿੰਟ ਕਾਰਵਾਈ ਚੱਲੀ ਆ। 14 ਕੁ ਮਿੰਟ 14 ਕੁ ਮਿੰਟਾਂ ਦੇ ਵਿੱਚ ਗੱਲ ਨਿਬੜ ਗਈ ਆ ਤੇ ਇਹਨੂੰ ਹੁਣ ਸੋਮਵਾਰ ਤੱਕ ਟਾਲ ਦਿੱਤਾ ਗਿਆ। ਉਹੀ ਗੱਲ ਜਿਹੜੀ ਪਹਿਲਾਂ ਲੋਕਾਂ ਨੇ ਕਿਹਾ ਸੀ ਹੋਈ ਸੀਗੀ ਕਿ ਪਹਿਲਾ ਦਿਨ ਜਿਹੜਾ ਉਹ ਇਹਨਾਂ ਨੇ ਹੱਥ ਮਿਲਾਵਿਆਂ ਦੇ ਵਿੱਚ ਹੀ ਜਾਂ ਸ਼ਰਧਾਂਜਲੀ ਦੇਣ ਵਾਲੇ ਚੱਕਰਾਂ ਦੇ ਵਿੱਚ ਹੀ ਲੰਘਾ ਦੇਣਾ, ਮੁੜ ਕੇ ਸ਼ਨੀਚਰ ਤੇ ਐਤ ਆ ਜਾਣਾ, ਫਿਰ ਸੋਮ ਤੇ ਮੰਗਲ 2 ਦਿਨ ਹੀ ਕੰਮ ਬਚਣਾ। ਤੇ ਸੁਣ ਦੇ ਵਿੱਚ ਤੇ ਇਹ ਵੀ ਆਉਣ ਡਿਆ ਕਿ 400 ਦੇ ਕਰੀਬ ਸਵਾਲ ਜਿਹੜੇ ਲੱਗੇ ਆ, ਪਰ ਮਹਿਜ਼ ਦੱਸਦੇ ਆ ਕਿ 40 ਦੇ ਹੀ ਜਵਾਬ ਦਿੱਤੇ ਜਾਣਗੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਪੂਰੇ ਪੰਜਾਬ ਦੇ ਵਿੱਚੋਂ 400 ਸਵਾਲ ਲੱਗਦੇ ਆ ਮੁੱਦਿਆਂ ਦੇ, ਮਸਲਾਤ ਦੇ ਜਾਂ ਆਪੋ ਆਪਣੀਆਂ ਜੋ ਇਲਾਕਾਈ ਸਮੱਸਿਆਵਾਂ ਹੁੰਦੀਆਂ ਉਹਨਾਂ ਨੂੰ ਲੈ ਕੇ। ਤਾਂ 4000 ਸਵਾਲਾਂ ਦੇ ਵਿੱਚੋਂ ਮਹਿਜ਼ ਕਿੰਨਿਆਂ ਨੂੰ ਉੱਤਰ ਮਿਲੂਗਾ? ਸਿਰਫ 40 ਨੂੰ। ਕਾਰਨ ਉਹੀ ਆ ਕਿ ਸਮੇਂ ਦੀ ਬਹੁਤ ਘਾਟ ਆ, ਤਾਂ ਇਹਨਾਂ ਦਾ ਸਮਾਂ ਬਹੁਤ ਕੀਮਤੀ ਆ। ਤਾਂ ਹੁਣ ਅੱਜ ਜਦੋਂ ਇਹ ਸ਼ਰਧਾਂਜਲੀ ਵਾਲਾ ਪ੍ਰੋਗਰਾਮ ਸੀਗਾ ਤਾਂ ਕੁਲਤਾਰ ਸਿੰਘ ਸੰਧਵਾ ਨੇ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ ਜਿੰਨੇ ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਜਾਂ ਖੇਤ ਮਜ਼ਦੂਰ ਜਿਹੜੇ ਸੀਗੇ ਉਹਨਾਂ ਨੂੰ ਸ਼ਰਧਾਂਜਲੀ ਵਾਸਤੇ ਸਦਨ 'ਚ ਕਿਹਾ ਗਿਆ, ਪਰ ਦੱਸਦੇ ਆ ਕਿ ਇਹ ਅਪੀਲ ਜਿਹੜੀ ਆ ਉਹ ਨਹੀਂ ਮਨਜ਼ੂਰ ਹੋਈ। ਫਿਰ ਫਤਿਹਵੀਰ ਸਿੰਘ ਨੂੰ ਦੱਸਦੇ ਆ ਕਿ ਸ਼ਰਧਾਂਜਲੀ ਦੇਣ ਦਾ ਇੱਕ ਪ੍ਰਪੋਜ਼ਲ ਆਇਆ, ਤਾਂ ਉਸ ਨਾਮ ਤੇ ਸਹਿਮਤੀ ਹੈ ਜਿਹੜੀ ਉਹ ਹੋ ਗਈ ਸੀਗੀ। ਤਾਂ ਖੈਰ ਉਹ ਇਹ ਸਭ ਕੁਛ ਹੋਇਆ, ਸਭ ਕੁਛ ਵਾਪਰਿਆ ਉੱਥੇ। ਸ਼ਰਧਾਂਜਲੀ ਨੂੰ ਲੈ ਕੇ ਹਮੇਸ਼ਾ ਤੁਹਾਨੂੰ ਪਤਾ ਹੀ ਆ ਕਿ ਇੱਕ ਦੂਜੇ ਨੂੰ ਕਾਟਿਆ ਜਾਂਦਾ। ਉਹ ਕਹਿੰਦਾ ਕਿ ਇਹਦਾ ਨਾਂ ਸ਼ਾਮਿਲ ਕਰੋ ਜਾਂ ਇਹਨੂੰ ਸ਼ਰਧਾਂਜਲੀ ਦੇਵੋ। ਪਰ ਦੂਜੀ ਗੱਲ ਜਿਹੜੀ ਅੱਜ ਵੇਖਣ ਵਾਲੀ ਆ ਉਹ ਇਹ ਆ ਕਿ ਬਾਦਲ ਪਿਓ ਪੁੱਤ ਦੋਨੇ ਹੈ ਨਹੀਂ ਸੀ ਮੇਰੇ ਖਿਆਲ ਦੇ ਨਾਲ।
जो असीं सुरत संभले आ, ये तो पहली मरतबा इस तरह वापरदा होगा कि जदों दोनों बादलों च उत्थे कोई नहीं सीगा। तीजी वड्डी गल अज दी ये रही कि परमिंदर ढींडसा नूं विरोधी धिर दा आगू बना दिता, जिहदी आपां चर्चा के करदे सीगे कि दो ही बंदे आ जिहड़े सुखबीर सिंह बादल की गैर हाज़री दे विच उत्थे कमांड करते नजर आउणगे, वो आ जां बिक्रम मजीठिया ते जां फिर परमिंदर ढींडसा। तां परमिंदर ढींडसा नूं इन्हां विरोधी धिर दा आगू अगे लाया। तां दूजी चीज़ जिहड़ी आ वो अज बड़ी चर्चित रही कि जिद्दां नाजर सिंह मानशाही आ, उन्हां नूं सीट ते आप वल्लों ही मिली आ, पर क्याफा इहो ही लग्या कि एक बोलणगे कांग्रेस के हक दे विच, क्योंकि कांग्रेस से चले गए। तो देख लो कि कितना खूब तमाशा हो रहा कि दल बदली हो गई आ, पार्टियां बदलियां जा चुकियां, पर बावजूद इस दे ओ जिहड़े विधायक आ वो उत्थे सदन दे विच बैठे आ। तां इह एक तमाशा ही हो रहा। पर जो भी आ उत्थे जिस तरीके दे नाल हुण भेड़ होणगे एक दो दिनां दे विच, काम दा लगदा इहो ही आ कि बहुता मेरे ख्याल दे नाल पंजाब ते असर पाऊ, सानू रंग नहीं वेखण नूं मिलना, उही कुछ ना कुछ होना दो दिनां दे विच। बाकी जोगी जोगी लड़े ते आंदे ने ना खपरां दा नुकसान, तां इन्हां दी लड़ाई जां इन्हां दी इस तरह दी जिहड़ी चलाकी आ जिहदे विच समां बड़ा घट करके रख दित्ता जांदा, उहदे च नुकसान साडे पंजाब दा ही हो रिहा, साडे अपने असल मुद्दिआं दा हो रिहा वा। जी जी बिल्कुल। अगली जिहड़ी गल करदे कहंदे अकाली लीडर ने जिहड़ा खोलिया दीपका रणबीर ते करण जौहर दे खिलाफ मोर्चा पुलिस केस दर्ज कराउण लई डटे ने। देखो ये मनजिंदर सिंह सिरसा ही ने, वो कहते हैं कि इन्हां दे खिलाफ मामला दर्ज होना चाहिए। वो आपां वैसे विचारिया होया मामला जिस तरीके नाल इन्हां ने एक फिल्मी सितारियां दी वीडियो अपलोड की सी जिहदे विच दस्सिया सीगा कि इकट्ठे तौर पे नशा लै रहे ने किसी पार्टी दे विच। हुण इन्हां ने मुंबई पुलिस कमिश्नर नूं चिट्ठी लिख के उक्त सितारियां खिलाफ नारकोटिक्स ड्रग ते साइकोट्रोपिक पदार्थ एक्ट 1995 तहत मामला दर्ज करने की मांग की है। उन्होंने एक दो ट्वीट पहला भी की, हुण ये ट्वीट करके उन्होंने मंग की है कि इन्हां दे खिलाफ मुकदमा जिहड़ा दर्ज किया जाए। सो मेरे ख्याल दे नाल मुकदमा उदों भी दर्ज कर लेना चाहिए सीगा जदों इन्हां दी रैली दे विच देखिया ना तुसीं किस तरह माल खांदे दी एक सज्जन दी वीडियो वायरल हो गई सी, गिरड़वा दी हो रैली सीगी, उदों भी लोगों ने मांग की सी मामला दर्ज होना चाहिए। तां उदों भी मनजिंदर सिंह सिरसा नूं इस तरह की जरूरत विखाउणी चाहिए सी। सितारे की करदे आ, सितारे की नहीं करते सब नूं पता, फिल्मी सितारियां दी अपनी एक जिंदगी आ, जे वो कुछ गैर कानूनी करते आ तां जदों तुसीं वीडियो पा दित्ती आपे उन्हां ते कार्रवाई हो जाऊगी। फिर हुण एक तरह नाल इन्हां डटमा विरोध करना कि नहीं जी इस तरह होना ही चाहिए, इस तरह होना चाहिए, ते लगदा ते इहो आ कि मनजिंदर सिंह सिरसा ये मामला दर्ज करवा सकन या ना करवा सकन। पर वो जिहड़ी पिछे जे एक कंट्रोवर्सी आपां वेखी सीगी गोपाल सिंह चावला नूं जफा जां जफी पाउण वाली, तां वो जो एक कंट्रोवर्सी सी वो इस परछावे थले जरूर दबी गई आ। जी जी। अगली जिहड़ी गल करते कहंदे पंजाब ते हरियाणा हाई कोर्ट चों गायब होए 27 हथियारां दी पड़ताल दे हुकम। कमाल दी गल है कि हाई कोर्ट ते वेखो गुम होईयां चीज़ां नूं लभदा वा, लभण च हुक्म दिंदा, लभण च सहयोग दिंदा, ते इत्थे हाई कोर्ट दे विचों हथियार गायब हो गए आ। बड़ी आश्चर्य वाली गल है। तां इह घटना जिहड़ी ओह दसदे कि 2003 दे विच वापरी सीगी, जितों 27 हथियार जिहड़े भेतभरी हालत दे विच गायब हो गए सन, जिहड़े हुण तक मिले नहीं है। तां इस मामले दे विच हुण हुक्म जारी कीते गए हैं कि पड़ताल की जाए। तो ये पड़ताल जिहड़ी आ हुण आरंभ होगी, तो तुसीं आप अंदाजा ला लो कि 15 साल बाद पड़ताल आरंभ होण जा रही है, ते हथियार लभण ते मैनूं लगदा कि 15-20 साल होर आपां नूं लग जाणगे। तां उदों तक हथियार किस हालत च होणगे, या हथियार चोरी करने वाले भी ठीक हालत च होणगे या नहीं होणगे, ये भी एक बहुत वड्डा प्रश्न है। तां ये जिहड़ी FIR की गई सी इस मामले दे विच, ਉਹਦੇ ਚ ਦੱਸਿਆ ਗਿਆ ਕਿ ਮਾਲਖਾਨੇ ਚੋਂ 27 ਡਬਲ ਬੈਰਲ ਗਨਸ, ਸਟੇਨ ਗਨਸ, 16 ਬੈਰਲਸ, 23 ਬੱਟ ਜਿਹੜੇ ਆ ਉਹ ਗੈਪ ਪਾਏ ਗਏ। ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਬੜੀ ਵਿਚਿੱਤਰ ਗਾਥਾ ਹੈ ਕਿ ਮਾਲਖਾਨੇ ਬਹੁਤ ਬਣੇ ਆ ਪੰਜਾਬ ਦੇ ਵਿੱਚ, ਪਰ ਮਾਲਖਾਨਿਆਂ ਦੇ ਵਿੱਚੋਂ ਜਿਸ ਤਰੀਕੇ ਨਾਲ ਮਾਲ ਖਾਣੇ ਮਾਲ ਖਾ ਜਾਂਦੇ ਆ, ਇਹ ਬੜੀ ਮੈਂ ਕਹਿੰਦਾ ਕਿ ਵਿਚਿੱਤਰ ਕਹਾਣੀ ਹੈ ਇਸ ਮੁਲਕ ਦੀ। ਤਾਂ ਮਾਲਖਾਨਿਆਂ ਚੋਂ ਕਦੇ ਕਹਿ ਦਿੰਦੇ ਕਿ ਸ਼ਰਾਬ ਜਿਹੜੀ ਆ ਚੂਹੇ ਪੀ ਗਏ ਆ, ਕਦੇ ਕਹਿ ਦਿੰਦੇ ਆ ਕਿ ਸੋਨਾ ਗਾਇਬ ਹੋ ਗਿਆ, ਕਦੇ ਕਹਿੰਦੇ ਆ ਭੁੱਕੀ ਗਾਇਬ ਹੋ ਗਈ, ਪਤਾ ਨਹੀਂ ਕੀ ਕੁਛ ਗਾਇਬ ਹੋ ਚੁੱਕਾ ਮਾਲਖਾਨਿਆਂ ਚੋਂ। ਤਾਂ ਮੇਰੇ ਖਿਆਲ ਦੇ ਨਾਲ ਮਾਲਖਾਨਿਆਂ ਦੇ ਮਾਲਕਾਂ ਨੂੰ ਥੋੜਾ ਜਿਹਾ
ਚੁਕੰਨੇ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ ਕਿ ਨਹੀਂ। ਤੇ ਮੈਂ ਸਮਝਦਾ ਕਿ ਮਾਲਖਾਨੇ ਜਿਹੜੇ ਉਹ ਕੋਰਟ ਕੰਪਲੈਕਸਾਂ ਦੇ ਵਿੱਚ ਹੀ ਬਣਾ ਦੇਣੇ ਚਾਹੀਦੇ ਆ। ਪਰ ਰੌਲਾ ਇਹ ਹੈ ਕਿ ਇੱਥੇ ਤਾਂ ਹਾਈ ਕੋਰਟ ਦਾ ਆਪਣਾ ਮਾਲਖਾਨਾ ਜਿਹੜਾ ਉਹ ਵੀ ਨਹੀਂ ਬਚਿਆ ਮੁੱਠ ਲੱਗਣ ਤੋਂ। ਜੀ ਜੀ ਬਿਲਕੁਲ ਸਮਝ ਨਹੀਂ ਆ ਰਹੀ ਵੀ ਚੱਲ ਕੀ ਰਿਹਾ ਹੈਗਾ ਉੱਥੇ। ਤੇ ਬਿਲਕੁਲ ਸੋਚਿਓ ਤੇ ਨਾਲ ਹੀ ਜਿਹੜਾ ਦੱਸ ਜਾਈ ਵੀ ਜੇ ਤੁਹਾਡੇ ਵੀ ਸਵਾਲ ਹੋਣਗੇ ਅੱਜ ਮਿੰਟੂ ਜੀ ਨੂੰ ਤੁਸੀਂ ਸਵਾਲ ਪੁੱਛ ਸਕੋਗੇ ਬ੍ਰੇਕ ਤੋਂ ਬਾਅਦ ਦੇ ਵਿੱਚ। ਬ੍ਰੇਕ ਲੈ ਕੇ ਫਿਰ ਤੁਸੀਂ ਜੇ ਸਵਾਲ ਪੁੱਛਣਾ ਚਾਹੁੰਦੇ ਉਦੋਂ ਫਿਰ ਆਪਣੇ ਨਾਲੇ ਜੁੜੇ ਰਹਿਣਗੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ ਕਹਿੰਦੇ ਪੰਜਾਬ ਦੇ ਵਿੱਚ ਲੋੜਵੰਦ ਨਹੀਂ ਸਗੋਂ ਕੋਈ ਹੋਰ ਹੀ ਲੈਂਦੇ ਰਹੇ ਆ ਸ਼ਗਨ ਸਕੀਮ ਦਾ ਲਾਹਾ। ਇੱਦਾਂ ਹੀ ਜਿਹੜੇ ਨੀਲੇ ਕਾਰਡਾਂ ਦੇ ਉੱਤੇ ਵੀ ਇੱਦਾਂ ਹੀ ਜਾਂਦਾ ਸੀਗਾ। ਹਾਂ ਬਿਲਕੁਲ ਬਿਲਕੁਲ। ਇਸ ਮੁਲਕ ਦੀ ਇਹੋ ਹੀ ਮੈਂ ਕਹੂੰਗਾ ਕਿ ਦੁਖਾਂਤਕ ਕਹਾਣੀ ਆ ਕਿ ਜਿਹੜਾ ਬੰਦਾ ਬਿਮਾਰ ਆ, ਜਿਹਨੂੰ ਸੱਟ ਲੱਗੀ ਆ, ਜਿਹਨੂੰ ਕੋਈ ਰੋਗ ਆ, ਉਹਨੂੰ ਦਵਾ ਨਹੀਂ ਮਿਲਦੀ ਤੇ ਦਵਾ ਉਹਨੂੰ ਮਿਲਦੀ ਆ ਜਿਹੜਾ ਹੱਟਾ ਕੱਟਾ, ਮਤਲਬ ਕਿ ਲੋੜਵੰਦ ਨੂੰ ਚੀਜ਼ ਨਹੀਂ ਮਿਲਦੀ। ਸੋ ਇਹ ਕਹਾਣੀ ਚੱਲੀ ਆ ਰਹੀ ਆ ਜਦੋਂ ਤੋਂ ਇਹ ਮੁਲਕ ਆਜ਼ਾਦ ਹੋਇਆ। ਕਹਾਣੀ ਕਦੋਂ ਤੱਕ ਚੱਲਦੀ ਰਹੂਗੀ ਕੋਈ ਕੁਛ ਨਹੀਂ ਕਹਿ ਸਕਦਾ ਮੇਰੇ ਖਿਆਲ ਦੇ ਨਾਲ। ਨਾ ਜੋਤਿਸ਼ ਵਿਗਿਆਨ ਕਹਿ ਸਕਦਾ ਤੇ ਨਾ ਕੋਈ ਵੱਡੇ ਤੋਂ ਵੱਡਾ ਸਿਆਸੀ ਵਿਸ਼ਲੇਸ਼ਕ ਇਹ ਗੱਲ ਆਖ ਸਕਦਾ ਕਿ ਨਹੀਂ ਇਹ ਉਦੋਂ ਕੋ ਤੱਕ ਚੱਲੂ, ਉਦੋਂ ਬਾਅਦ ਇਹ ਸਾਰੇ ਮਾਮਲੇ ਐਕਸਪਾਇਰ ਹੋ ਜਾਣਗੇ। ਨਹੀਂ, ਇਹਨਾਂ ਦੀ ਐਕਸਪਾਇਰੀ ਡੇਟ ਪਤਾ ਨਹੀਂ ਕਦੋਂ ਤੀਕ ਆ। ਤਾਂ ਇਹ ਮਾਮਲਾ ਜਿਹੜਾ ਉਹ ਇੱਕ ਆਡਿਟ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਜਿੱਥੇ ਦੱਸਿਆ ਗਿਆ ਕਿ 2013 ਤੋਂ ਲੈ ਕੇ 2018 ਤੀਕ ਜਿੱਦਾਂ ਜਲੰਧਰ, ਮੋਗਾ, ਪਟਿਆਲਾ, ਗੁਰਦਾਸਪੁਰ, ਸੰਗਰੂਰ, ਅੰਮ੍ਰਿਤਸਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਹੁੰਦੇ ਆ ਸ਼ਗਨ ਸਕੀਮ ਵਾਲੇ ਮਾਮਲੇ ਉਹ ਇਹੋ ਜਿਹੇ ਪਾਏ ਗਏ ਜਿਨ੍ਹਾਂ ਦੇ ਵਿੱਚ ਲੋੜਵੰਦਾਂ ਨੂੰ ਇਹ ਸਹਾਇਤਾ ਮਿਲਣ ਦੀ ਥਾਂ ਤੇ ਸਹਾਇਤਾ ਜਾ ਕੇ ਮਿਲ ਗਈ ਉਹਨਾਂ ਲੋਕਾਂ ਨੂੰ ਜਿਹੜੇ ਕਿ ਸਿਫਾਰਸ਼ੀ ਸਨ। ਤਾਂ ਇਹ ਇੱਕ ਨਵੇਂ ਤਰ੍ਹਾਂ ਦਾ ਇੱਥੇ ਪ੍ਰਗਟਾਵਾ ਕੀਤਾ ਗਿਆ। ਤਾਂ ਮੇਰੇ ਖਿਆਲ ਦੇ ਨਾਲ ਨਵੇਂ ਤਰ੍ਹਾਂ ਦਾ ਪ੍ਰਗਟਾਵਾ ਹੈ ਨਹੀਂ ਵੈਸੇ ਉਹਦਾ ਇਸ ਮਾਮਲੇ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਨਵਾਂ ਹੈ ਕਿ ਲੱਖਾਂ ਰੁਪਇਆਂ ਦਾ ਹੀ ਇਹ ਸਾਰਾ ਮਾਮਲਾ ਨਿਕਲਿਆ। ਨਹੀਂ ਤੇ ਲੋਕ ਅੱਜ ਤੱਕ ਇਹ ਮੰਨ ਕੇ ਚੱਲਦੇ ਪਏ ਕਿ ਜੋ ਕੁਛ ਹੋਇਆ ਉਹਨੂੰ ਲੈ ਕੇ ਹੁਣ ਚੱਲੀਏ ਕਿ ਲੱਖਾਂ ਦਾ ਮਾਮਲਾ ਤੇ ਬਹੁਤ ਪਿੱਛੇ ਰਹਿ ਗਿਆ। ਹੁਣ ਘੁਟਾਲਾ ਹੀ ਅਸਲ ਦੇ ਵਿੱਚ ਉਹ ਘੁਟਾਲਾ ਜਿਹੜਾ ਕਰੋੜਾਂ 'ਚ ਜਾਂਦਾ ਜਾਂ 100 ਕਰੋੜਾਂ 'ਚ ਜਾਂਦਾ ਕਿ ਇੰਨੇ 100 ਕਰੋੜ ਇੰਨੇ 1000 ਕਰੋੜ ਦਾ। ਤਾਂ ਲੋਕ ਰਿਕਾਰਡ ਵਹਿੰਦੇ ਆ ਕਿ ਕਿਹੜੇ ਘਪਲੇ ਨੇ ਕਿਹੜਾ ਰਿਕਾਰਡ ਤੋੜਿਆ, ਇਹ ਨਹੀਂ ਵਹਿੰਦੇ ਕਿ ਇਹ ਰਿਕਾਰਡ ਟੁੱਟ ਗਿਆ ਕਿ ਹੁਣ ਘਪਲਾ ਨਹੀਂ ਹੋਇਆ ਇਸ ਮੁਲਕ 'ਚ। ਤਾਂ ਇਸ ਟਾਈਮ ਜੋ ਇਹ ਖਬਰ ਆਉਣ ਡਈ ਆ ਉਹ ਇਹੋ ਹੀ ਆ ਕਿ ਜਿੱਦਾਂ ਸ਼ਗਨ ਸਕੀਮ ਅਧੀਨ ਹਰੇਕ ਰਜਿਸਟਰਡ ਕਾਮੇ ਨੂੰ ਆਪਣੀ ਧੀ ਦੇ ਵਿਆਹ ਮੌਕੇ 30,000 ਰੁਪਏ ਦੀ ਇੱਕ ਮਾਇਕ ਇਮਦਾਦ ਮਿਲਦੀ ਆ। ਤਾਂ ਉਹ ਜਿਹੜੀ ਇਮਦਾਦ ਆ ਬਹੁਤ ਸਾਰੇ ਗਲਤ ਹੱਥਾਂ ਦੇ ਵਿੱਚ ਗਈ। ਤਾਂ ਇੱਥੇ ਸਾਰਾ ਕੁਛ ਇਸੇ ਤਰ੍ਹਾਂ ਹੀ ਵਾਪਰਦਾ। ਤਾਂ ਮੈਂ ਕਹਿੰਦਾ ਕਿ ਜਿਹੜਾ ਤੁਸੀਂ ਆਧਾਰ ਕਾਰਡ ਬਣਾਇਆ ਦੱਸੋ ਇਹਨੂੰ ਤੁਸੀਂ ਸੁੰਗਲ ਨਹੀਂ ਬਣਾਇਆ। ਆਧਾਰ ਕਾਰਡ ਇਹੋ ਜਿਹੇ ਕੰਮਾਂ 'ਚ ਫਿਰ ਲਾਗੂ ਕਰੋ। ਉਦਾਂ ਤੇ ਤੁਸੀਂ ਡੰਡਾ ਚਾੜ ਕੇ ਆਖਿਆ ਕਿ ਨਹੀਂ ਆਧਾਰ ਕਾਰਡ ਬਣਾਉਣਾ ਹੀ ਬਣਾਉਣਾ, ਬਣਾਉਣਾ ਹੀ ਬਣਾਉਣਾ। ਤਾਂ ਇਹੋ ਜਿਹੀਆਂ ਸੋਸ਼ਲ ਵੈਲਫੇਅਰ ਸਕੀਮਾਂ ਦੇ ਵਿੱਚ ਇਹਨੂੰ ਪੁਖਤਗੀ ਦੇ ਨਾਲ ਲਾਗੂ ਕਿਉਂ ਨਹੀਂ ਕੀਤਾ ਜਾਂਦਾ? ਕਿਉਂਕਿ ਇਹਨਾਂ ਸਕੀਮਾਂ ਦਾ ਫਾਇਦਾ ਤਦੇ ਹੀ ਆ, ਤਦੇ ਹੀ ਇਸ ਮੁਲਕ ਨੂੰ ਐਡਾ ਵੱਡਾ ਬੋਝ ਚੁੱਕਣ ਦਾ ਫਾਇਦਾ ਹੈ ਜੇਕਰ ਇਹ ਸਹੀ ਹੱਥਾਂ ਤੱਕ ਰਾਸ਼ੀ ਪਹੁੰਚਦੀ ਆ। ਜੇ ਇਹ ਪਹਿਲਾਂ ਹੀ ਖਾ ਖਾ ਕੇ ਫਿੱਟੇ ਢਿੱਡਾਂ ਦੇ ਵਿੱਚ ਪੈਣੀ ਆ ਤੇ ਇਹਦੇ ਨਾਲ ਤੇ ਚੰਗਾ ਕਿ ਫਿਰ ਇਹੋ ਜਿਹੀਆਂ ਸਕੀਮਾਂ ਜਿਹੜੀਆਂ ਬੰਦ ਕਰਕੇ ਕਿਸੇ ਹੋਰ ਢੰਗ ਦੇ ਨਾਲ ਗਰੀਬਾਂ ਨੂੰ ਸਹਾਇਤਾ ਦਿੱਤੀ ਜਾ ਸਕਦੀ ਆ। ਜੀ ਬਸ ਗੱਲ ਹੈ ਨਾ ਮਿੰਟੂ ਜੀ, ਜਿਹੜੀ ਦੁਬਾਰਾ ਵੀ ਸਹਾਇਤਾ ਦੇਣੀ ਉਹਦੇ ਵਿੱਚ ਇੱਦਾਂ ਦੇ ਹੋਰ ਕਈ ਆ ਜਾਣੇ ਆ, ਉਹਨਾਂ ਨੇ ਉੱਧਰ ਨੂੰ ਫਿਰ ਕੰਮ ਜਿਹੜਾ ਖਿੱਚੀ ਜਾਣਾ। ਇਹ ਪਤਾ ਨਹੀਂ ਕਦੋਂ ਇਹ ਸਾਰਾ ਕੁਛ ਉੱਥੇ ਸੁਧਰੂਗਾ। ਅਗਲੀ ਖਬਰ ਤੇ ਨਜ਼ਰ ਮਾਰੀਏ ਕਹਿੰਦੇ ਪੰਜਾਬ ਵਿੱਚ ਟਰਮਾਡੋਲ ਬੈਨ ਹੋਈ। ਦੇਖੋ ਇਹ ਟਰਮਾਡੋਲ ਗੋਲੀ ਆ, ਇੱਕ ਗੋਲੀ ਆ ਜਿਹੜੀ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਖਪਤ ਹੋ ਰਹੀ ਆ। ਇਹ ਦੋ ਤਰ੍ਹਾਂ ਦੀਆਂ ਗੋਲੀਆਂ ਨੇ, ਇੱਕ ਐਸਆਰ ਗੋਲੀ ਕੋਈ ਦੱਸਦੇ ਆ ਤੇ ਇੱਕ ਇਹ ਟਰਮਾਡੋਲ ਆ। ਤਾਂ ਹੁਣ ਪੰਜਾਬ ਸਰਕਾਰ ਨੇ ਇਹਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ। ਬੈਨ ਤੋਂ ਭਾਵ ਇਹ ਆ ਕਿ ਆਮ ਤੌਰ ਤੇ ਜਿੱਦਾਂ ਅੱਗੇ ਵਿਕਰੀ ਹੁੰਦੀ ਸੀਗੀ ਇਸ ਤਰ੍ਹਾਂ ਹੁਣ ਵਿਕਰੀ ਨਹੀਂ ਹੋਇਆ ਕਰੂਗੀ। ਮਸਲਨ ਜੇ ਰੱਖਣੀ ਆ ਟਰਮਾਡੋਲ ਜਿੱਦਾਂ ਸਰਕਾਰੀ ਹਸਪਤਾਲਾਂ ਦੇ ਨਜ਼ਦੀਕ ਜਾਂ ਹੋਰ ਹਸਪਤਾਲਾਂ ਦੇ ਨਜ਼ਦੀਕ ਮੈਡੀਕਲ ਹੁੰਦੇ ਆ ਜਿਹੜੇ ਲਾਇਸੈਂਸਸ਼ੁਦਾ ਮੈਡੀਕਲ ਆ ਉਹਨਾਂ ਤੇ ਰੱਖੀ ਜਾ ਸਕਦੀ ਹੈ ਜਿਨ੍ਹਾਂ ਦੀ ਤਾਦਾਦ ਜਿਹੜੀ ਆ ਉਹ 500 ਗੋਲੀ ਕੈਪਸੂਲ ਦੇ ਤੌਰ ਤੇ ਹੋਊਗੀ। ਇਹ ਤੋਂ ਵੱਧ ਨਹੀਂ ਰੱਖ ਸਕਦੇ। ਤੇ ਨਾਲ ਹੀ ਜੋ ਸੰਬੰਧਿਤ ਇਲਾਕੇ ਦਾ ਜੋਨਲ ਲਾਇਸੈਂਸਿੰਗ ਅਥਾਰਟੀ ਦਾ ਹੋਊਗਾ ਉਹਨੂੰ ਸਾਰਾ ਕੁਝ ਦੱਸਣਾ ਪਊਗਾ, ਜੋ ਵੀ ਮੁਖੀਆ ਹੋਊਗਾ। ਤਾਂ ਦੂਸਰੇ ਪਾਸੇ ਜੋ ਕੋਈ ਥੋਕਦਾ ਹੈ ਤਾਂ ਉਹਨੂੰ ਵੀ ਆਪਣਾ ਜਿਹੜਾ ਸਟਾਕ ਆ ਉਹ ਪੂਰਾ ਔਨ ਰਿਕਾਰਡ ਰੱਖਣਾ ਪਊਗਾ। 50,000 ਤੱਕ ਦੱਸਦੇ ਆ ਕਿ ਗੋਲੀਆਂ ਕੈਪਸੂਲ ਜਿਹੜੇ ਆ ਉਹਨਾਂ ਨੂੰ ਰੱਖਣ ਦੀ ਆਗਿਆ ਹੋਊਗੀ। ਬਾਕੀਆਂ ਨੂੰ ਇਹ ਨਾ ਤੇ ਵੇਚਣ ਦੀ ਖੁੱਲ੍ਹ ਹੋਊਗੀ ਤੇ ਨਾ ਖਰੀਦਣ ਦੀ ਖੁੱਲ੍ਹ ਹੋਊਗੀ। ਤਾਂ ਦੇਖਦੇ ਹਾਂ ਵੈਸੇ ਇਸ ਤਰ੍ਹਾਂ ਦੇ ਬੈਨ ਜਿਹੜੇ ਲੱਗਦੇ ਆ
ਉਹ ਆਪਣੇ ਆਪ ਦੇ ਵਿੱਚ ਇੱਕ ਦੂਸਰੇ ਨਸ਼ੇ ਵਾਸਤੇ, ਜਿੱਦਾਂ ਤੁਸੀਂ ਕਿਹਾ ਨਾ ਮੇਰੀ ਗੱਲ ਨੂੰ ਕੱਟ ਕੇ, ਕਿ ਦੂਜੀ ਸਕੀਮ ਲਾਗੂ ਕਰੋਗੇ ਤੇ ਉਹਨੂੰ ਵੀ ਸਕੀਮ ਲੱਗ ਜਾਣੀ ਆ। ਮਤਲਬ ਇਹ ਆ ਕਿ ਇੱਕ ਥਾਂ ਤੇ ਪਾਬੰਦੀ ਲੱਗਦੀ ਆ ਤੇ ਦੂਜੇ ਥਾਂ ਤੇ ਉਹ ਚੀਜ਼ ਜਿਹੜੀ ਆ ਉਹਦਾ ਬਦਲਵਾਂ ਰੂਪ ਲੈ ਕੇ ਫਿਰ ਕਮਾਈ ਦਾ ਸਾਧਨ ਬਣ ਜਾਂਦੀ ਆ। ਕਿਉਂਕਿ ਟ੍ਰੈਮਾਡੋਲ ਗੋਲੀ ਆ ਜਿਹੜੀ, ਉਹ ਅਸਲ ਦੇ ਵਿੱਚ ਉਦੋਂ ਨਿਕਲੀ ਜਦੋਂ ਭੁੱਕੀ ਦਾ ਮਾਮਲਾ ਥੋੜਾ ਟਾਈਟ ਹੋ ਗਿਆ ਸੀਗਾ। ਉਹ ਗਾਣਾ ਵੀ ਆਇਆ ਸੀ ਨਾ, ਚੰਦਰੀਏ ਨਹੀਂ ਮਿਲਦੀ ਪਿਓਰ ਬਾਰਡਰ ਤੋਂ ਭੁੱਕੀ। ਉਹ ਮਿਲਦੀ ਤਾਂ ਸੀ ਕਿ ਉਦੋਂ ਰਾਜਸਥਾਨ ਦੇ ਵਿੱਚ, ਪਰ ਮਹਿੰਗੀ ਹੋ ਗਈ ਯਕਦਮ, ਉੱਥੇ ਮਹਿੰਗੀ ਕਰ ਦਿੱਤੀ ਗਈ। 250-300 ਤੋਂ 700-800 ਰੁਪਇਆ ਰੇਟ ਚੱਕਤਾ ਸੀਗਾ ਉਹਨਾਂ ਨੇ। ਤਾਂ ਉਸ ਸਮੇਂ ਇਹ ਟ੍ਰੈਮਾਡੋਲ ਗੋਲੀ ਜਿਹੜੀ ਆਮ ਹੀ ਮਿਲ ਜਾਂਦੀ ਸੀ ਉਦੋਂ ਮੈਡੀਕਲਾਂ ਤੇ, ਇਹ ਫਿਰ ਬਹੁਤ ਜ਼ਿਆਦਾ ਚੱਲਣ ਦੇ ਵਿੱਚ ਆਈ। ਤੇ ਜਦੋਂ ਫਿਰ ਇਹ ਗੋਲੀ ਚੱਲਣ ਦੇ ਵਿੱਚ ਆਈ, ਉਦੋਂ ਲੋਕਾਂ ਨੇ ਕਮਾਈ ਦਾ ਸਾਧਨ ਵੀ ਬਣਾ ਲਿਆ। ਉਹ 5-10 ਰੁਪਈਆ ਦਾ ਪੱਤਾ ਜਿਹੜਾ ਸੀਗਾ ਉਹ ਚੱਕ ਕੇ 100-150 ਰੁਪਏ ਦਾ, ਕਿਉਂਕਿ ਇਹਦੇ ਤੇ ਅੱਗੇ ਹੀ ਆਲਰੇਡੀ ਥੋੜੀ ਜਿਹੀ ਸਖਤਾਈ ਕੀਤੀ ਗਈ ਸੀਗੀ। ਕਹਿਣ ਦਾ ਮਤਲਬ ਇਹ ਹੈ ਕਿ ਭੁੱਕੀ ਥੋੜੀ ਜਿਹੀ ਕਮ ਹੋਈ, ਘੱਟ ਹੋਈ, ਕਮਤੀ ਦਾ ਸ਼ਿਕਾਰ ਹੋਈ, ਤਾਂ ਟ੍ਰੈਮਾਡੋਲ ਬਦਲ ਦੇ ਰੂਪ 'ਚ ਸਾਡੇ ਸਾਹਮਣੇ ਹਾਜ਼ਰ ਹੋ ਗਈ। ਹੁਣ ਟ੍ਰੈਮਾਡੋਲ ਜੇ ਬੈਨ ਕਰ ਦੇਣਗੇ, ਇਹਦੀ ਕੋਈ ਸਕੀ ਸੋਦਰੀ ਜਾਂ ਕੋਈ ਹੋਰ ਭੈਣ ਆ ਜਾਏਗੀ ਤਾਂ ਉਹਦੇ ਤੇ ਵੀ ਕੋਈ ਮੇਰੇ ਖਿਆਲ ਦੇ ਨਾਲ ਸਾਨੂੰ ਹੈਰਾਨਗੀ ਨਹੀਂ ਹੋਣੀ ਚਾਹੀਦੀ, ਕਿਉਂਕਿ ਇੱਕ ਚੀਜ਼ ਤੇ ਬੰਦ ਹੁੰਦੀ ਆ, ਦੂਜੀ ਚੀਜ਼ ਆ ਕੇ ਗੁਲਕੰਦ ਹੋ ਜਾਂਦੀ ਆ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਪੰਜਾਬ ਦੇ ਵਿੱਚ ਹੁਣ ਥਾਣਾ ਹੋ ਗਿਆ ਡਿਫਾਲਟਰ, ਬਿਜਲੀ ਵਾਲਿਆਂ ਨੇ ਜਿਹੜੇ ਪੁਲਿਸ ਵਾਲਿਆਂ ਨੂੰ ਘੁਮਾਇਆ। ਹੁਣ ਉਹ ਜਿਹੜਾ ਮੁੰਡਾ ਡਿਫਾਲਟਰ ਗਾਣਾ ਗਾਉਂਦਾ, ਉਹਨੂੰ ਥਾਣੇ ਤੇ ਵੀ ਇੱਕ ਗਾਣਾ ਗਾ ਦੇਣਾ ਚਾਹੀਦਾ। ਸਾਡਾ ਥਾਣਾ ਡਿਫਾਲਟਰ ਤਾਂ ਹੋਇਆ ਕਿਉਂਕਿ ਹਾਕਮ ਡਿਫਾਲਟਰ ਟੱਕਰ ਗਏ। ਇਹ ਜਿਹੜਾ ਥਾਣਾ ਡਿਫਾਲਟਰ ਹੋਇਆ, ਇਹ ਦੱਸਦੇ ਆ ਕਿ ਹੈ ਵੀ ਬਹੁਤ ਵੱਡੇ ਸ਼ਹਿਰ ਦਾ ਆ, ਯਾਨੀ ਪਟਿਆਲੇ ਦਾ। ਸੋ ਇਹ ਥਾਣਾ ਜਿਹੜਾ ਦੱਸਦੇ ਆ ਕਿ ਪਹਿਲਾਂ ਵੀ ਸੁਰਖੀਆਂ ਦੇ ਵਿੱਚ ਆਇਆ ਸੀਗਾ। ਅੱਜ ਤੋਂ ਕੁਝ ਸਾਲ ਪਹਿਲਾਂ ਇਹਨਾਂ ਦਾ ਕੁੰਡੀ ਕਨੈਕਸ਼ਨ ਫੜਿਆ ਗਿਆ। ਤਾਂ ਜਦੋਂ ਕੁੰਡੀ ਕਨੈਕਸ਼ਨ ਫੜਿਆ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ 1.5 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਫਿਰ ਇਹਨਾਂ ਨੇ ਉਹੀ ਲੱਛਣ ਜਿਹੜੇ ਆ ਉਹ ਫੜੀ ਰੱਖੇ, ਤੇ ਹੁਣ ਦੁਬਾਰਾ ਜਦੋਂ ਚੈਕਿੰਗ ਕੀਤੀ ਗਈ ਆ ਤੇ ਦੱਸਦੇ ਆ ਕਿ ਫਿਰ ਕੁੰਡੀ ਕਨੈਕਸ਼ਨ ਹੀ ਜਾਰੀ ਸੀਗਾ। ਤਾਂ ਹੁਣ ਇਹਨਾਂ ਨੂੰ 9.25 ਲੱਖ ਰੁਪਇਆ ਜਿਹੜਾ ਉਹ ਜੁਰਮਾਨਾ ਪਾਇਆ ਪਾਵਰਕਾਮ ਵਾਲਿਆਂ ਨੇ। ਤਾਂ 9.25 ਲੱਖ ਰੁਪਇਆ ਜੁਰਮਾਨਾ ਪਾਇਆ। ਦੱਸਦੇ ਕਿ 5 에ਅਰ ਕੰਡੀਸ਼ਨਰ ਜਿਹੜੇ ਆ ਉਹ ਸਾਉਣ ਮਾਹ ਦੇ ਵਿੱਚ ਵੀ ਠੰਡੀਆਂ ਹਵਾਵਾਂ ਸੁੱਟਦੇ ਪਏ ਸੀਗੇ। ਤਾਂ ਇਹ ਜੁਰਮਾਨਾ ਜਿਹੜਾ ਹੁਣ 9.25 ਲੱਖ ਕਰ ਦਿੱਤਾ ਗਿਆ। ਤੇ ਡਿਫਾਲਟਰ ਠਾਣਾ ਹੈਗਾ ਹੀ ਹੈਗਾ, ਕਿਉਂਕਿ ਜੇ ਡਿਫਾਲਟਰ ਨਾ ਹੁੰਦਾ ਤੇ ਫਿਰ ਕੁੰਡੀ ਕਿੱਥੋਂ ਲੱਗਦੀ। ਤਾਂ ਖੈਰ ਦੂਜੇ ਪਾਸੇ ਆਪਾਂ ਜੇ ਦੇਖੀਏ ਤਾਂ ਇਹ ਇੱਕ ਥਾਣੇ ਦਾ ਹੀ ਨਹੀਂ ਹੈ, ਕਈ ਸਕੂਲਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਬੱਤੀ ਬਾਲੀ ਜਾਂਦੀ ਆ, ਵਾਟਰ ਵਰਕਸਾਂ ਦਾ ਵੀ ਇਹੋ ਹਾਲ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਪੰਜਾਬ ਦਾ ਜੇ ਤੁਸੀਂ ਓਵਲ ਚੁੱਕੋਗੇ ਖਾਤਾ ਵਹੀ ਖਾਤਾ, ਤਾਂ ਮੈਂ ਪੱਕਾ ਤਾਂ ਨਹੀਂ ਹੈ, ਪਰ ਘੱਟੋ ਘੱਟ 200-300 ਕਰੋੜ ਰੁਪਈਆ ਜਿਹੜਾ ਉਹ ਵਿਭਾਗਾ ਵੱਲੋਂ ਪਾਵਰਕਾਮ ਦਾ ਬਕਾਇਆ ਹੋਊਗਾ, ਜਿਨ੍ਹਾਂ ਨੇ ਡਿਫਾਲਟ ਕੀਤਾ। ਮਤਲਬ ਕਿ ਬਿੱਲ ਉਹਨਾਂ ਦੇ ਪੈਂਡਿੰਗ ਪਏ ਆ। ਤਕਰੀਬਨ 300 ਕਰੋੜ ਰੁਪਈਆ ਹੋਏਗਾ, ਤਕਰੀਬਨ। ਮੈਂ ਘੱਟੋ ਘੱਟ ਕਹਿ ਰਿਹਾ ਕਿ ਜਦੋਂ ਸਾਰਾ ਤੁਸੀਂ ਵਹੀ ਖਾਤਾ ਫੁੱਲੋਗੇ ਤਾਂ ਇੰਨਾ ਰੁਪਈਆ ਨਿਕਲ ਆਉਣਾ। ਤਾਂ ਕਹਿਣ ਦਾ ਮਤਲਬ ਇਹ ਹੋਆ ਕਿ ਚੀਜ਼ ਬਚੀ ਕਿਹੜੀ ਆ। ਲੈ ਦੇ ਕੇ ਇੱਕ ਆਮ ਬੰਦਾ ਹੀ ਬਚਿਆ ਨਾ, ਸਿਵਿਲੀਅਨ, ਉਹਦੀ ਕੁੰਡੀ ਵੀ ਫੜ ਲੈਂਦੇ ਜਾਂ ਤਾਂ ਉਹਨੂੰ ਵੀ ਖੁੱਲੀ ਛੁੱਟੀ ਦੇ ਦੇਣ। ਜਿਵੇਂ ਸੁਖਬੀਰ ਬਾਦਲ ਕੱਲ ਕਹਿਣ ਡਿਆ ਸੀਗਾ, ਕਹਿੰਦਾ ਕਿ ਆਪਣੇ ਰਾਜ ਦੇ ਵਿੱਚ ਵੇਖੋ ਮੌਜਾਂ ਹੀ ਮੌਜਾਂ ਸੀ ਨਾ, ਜਿਵੇਂ ਗਾਣਾ ਆ ਮੌਜਾਂ ਹੀ ਮੌਜਾਂ ਮੌਜਾਂ ਹੀ ਮੌਜਾਂ। ਤਾਂ ਉਹ ਕਹਿੰਦੇ ਹਾਂਜੀ ਮੌਜਾਂ ਹੀ ਸੀਗੀਆਂ, ਕਿ ਕੁੰਡੀ ਖੁੱਲੀ ਸੀਗੀ, ਸਕੂਟਰ ਦੀ ਕਾਪੀ ਬਣਾਉਣ ਦੀ ਲੋੜ ਨਹੀਂ ਸੀਗੀ, ਲਾਇਸੈਂਸ ਜੇਬ 'ਚ ਰੱਖਣ ਦੀ ਲੋੜ ਨਹੀਂ ਸੀ, ਸਭ ਕੁਛ ਐਸਾ ਵੈਸਾ ਹੀ ਚੱਲਦਾ ਸੀਗਾ। ਤਾਂ ਖੈਰ ਇੱਕ ਥਾਣਾ ਅੱਗੇ ਵੀ ਡਿਫਾਲਟਰ ਹੋਇਆ ਸੀ, ਉਹਦੀ ਵੀ ਆਪਾਂ ਖਬਰ ਕੀਤੀ ਸੀ, ਜਦੋਂ ਮੋਗੇ ਦੇ ਵਿੱਚ ਲੈਂਡਲਾਈਨ ਫੋਨ ਜਿਹੜਾ ਮੇਰੇ ਖਿਆਲ ਦੇ ਨਾਲ ਉਹਦਾ ਬਿੱਲ ਵੀ 12-13 ਹਜ਼ਾਰ ਰੁਪਇਆ ਸੀਗਾ, ਉਹਦੇ ਕਰਕੇ ਵੀ ਉਹ ਥਾਣਾ ਜਿਹੜਾ ਡਿਫਾਲਟ ਹੋ ਗਿਆ ਸੀਗਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਦੇਖੋ ਪੁਲਿਸ ਵਾਲਿਆਂ ਤੇ ਤਾਂ ਨਹੀਂ ਆਪਾਂ ਥੋਪ ਸਕਦੇ ਕਿ ਪੁਲਿਸ ਵਾਲੇ ਹੁਣ ਆਪਣੀ ਜੇਬ ਦੇ ਵਿੱਚੋਂ ਭਰਨ। ਇਹ ਤਾਂ ਨੀਤੀ ਘਾੜਿਆਂ ਦੀ ਜ਼ਿੰਮੇਵਾਰੀ ਆ, ਜਾਂ ਲਾਗੂ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੈ, ਜਾਂ ਜਿਹੜੇ ਸਰਕਾਰ ਚਲਾਉਂਦੇ ਆ, ਕਿ ਇਸ ਪੁਲਿਸੀਆ ਸਿਸਟਮ ਨੂੰ ਜੇ ਤੁਸੀਂ ਬਿਹਤਰ ਰੱਖਣਾ ਤਾਂ ਘੱਟੋ ਘੱਟ ਇਸ ਪਾਸੇ ਧਿਆਨ ਦਿਓ। ਤੇ ਜੇ ਸਾਰਾ ਕੁਛ ਉਹਨਾਂ ਚਲਾਉਣਾ ਹੀ ਚੋਰੀ ਦੇ ਨਾਲ ਆ, ਤੇ ਫਿਰ ਚੋਰੀਆਂ ਉਹਨਾਂ ਨੇ ਕੀ ਰੋਕਣੀਆਂ, ਕਿਉਂਕਿ ਉਹ ਤੇ ਆਪ ਚੋਰੀ ਨਾਲ ਚੱਲਦੇ ਪਏ ਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ, ਕਹਿੰਦੇ ਸਿਕੰਦਰ ਸਿੰਘ ਮਲੂਕੇ ਨੂੰ ਅਦਾਲਤ ਦੇ ਵਿੱਚ ਤਲਬ ਕੀਤਾ ਗਿਆ। ਦੇਖੋ ਸਿਕੰਦਰ ਸਿੰਘ ਮਲੂਕਾ ਨੂੰ ਉਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਜਿਹਨੂੰ ਥੱਪੜ ਕਾਂਡ ਵਜੋਂ ਆਪਾਂ ਜਾਣਦੇ ਹਾਂ। ਦੇਖੋ ਥੱਪੜ ਵੱਜਿਆ ਜਾਂ ਨਹੀਂ ਵੱਜਿਆ ਉਹਦੇ ਬਾਰੇ ਇੱਕ ਭੰਬਲ ਭੁਲਸਾ ਇੱਕ ਪੱਤਰਕਾਰ ਨੇ ਖਬਰ ਲਾਤੀ ਸੀਗੀ, ਤਾਂ ਸਿਕੰਦਰ ਸਿੰਘ ਮਲੂਕਾ ਨੇ ਚੱਕ ਕੇ ਉਹਦੇ ਤੇ ਕੇਸ ਵੀ ਕਰ ਦਿੱਤਾ ਸੀ। ਉਹਨੇ ਦਲੀਲ ਦਿੱਤੀ ਕਿ ਮੇਰੇ ਤੇ ਹੀ ਕਿਉਂ, ਦੂਜੇ ਅਖਬਾਰ ਵਾਲੇ ਨੇ ਵੀ ਲਾਇਆ ਸੀਗਾ ਨਾ ਇਹ ਖਬਰ ਦਾ ਮਸਾਲਾ।
ਤਾਂ ਫਿਰ ਉਹ ਕੇਸ ਆ ਜਿਹੜਾ ਪੱਤਰਕਾਰ ਦੇ ਹੱਕ 'ਚ ਹੋ ਗਿਆ ਸੀ ਮੇਰੇ ਖਿਆਲ ਦੇ ਨਾਲ, ਬਠਿੰਡਾ ਅਦਾਲਤ 'ਚ ਚੱਲਿਆ ਸੀਗਾ। ਤਾਂ ਇੱਕ ਕੇਸ ਜਿਹੜਾ ਸੀਗਾ ਉਹ ਉਸ ਟਾਈਮ ਜਰਨੈਲ ਸਿੰਘ ਤੇ ਬਣਿਆ ਸੀਗਾ। ਤਾਂ ਜਰਨੈਲ ਸਿੰਘ ਨੂੰ ਕੁੱਟਿਆ ਮਾਰਿਆ ਵੀ ਗਿਆ ਸੀ। ਆਪਾਂ ਸਭਨਾਂ ਨੇ ਵੇਖਿਆ ਕਿ ਉਸ ਸਮੇਂ ਮੇਰੇ ਖਿਆਲ ਦੇ ਨਾਲ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਸੀ, ਜਿੰਨਾ ਕੋ ਮੈਨੂੰ ਚੇਤਾ ਵਾ। ਤਾਂ ਚਲੋ ਇਹਨਾਂ ਦੀ ਸਰਕਾਰ 'ਚ ਉਦੋਂ ਤੇ ਪੈਰ ਨਹੀਂ ਲੱਗੇ, ਉਸ ਬਜ਼ੁਰਗ ਤੇ ਕਾਫੀ ਜ਼ਿਆਦਾ ਤਸ਼ੱਦਦ ਹੋਇਆ, ਉਸ ਤੋਂ ਬਾਅਦ ਕਾਫੀ ਦੁਸ਼ਵਾਰੀਆਂ ਵੀ ਝੱਲਣੀਆਂ ਪਈਆਂ, ਪਰ ਬਾਅਦ ਦੇ ਵਿੱਚ ਜਰਨੈਲ ਸਿੰਘ ਹੋ ਗਿਆ ਬਰੀ। ਹੁਣ ਉਹਨੇ ਇਸਤਗਾਸਾ ਜਿਹੜਾ ਪਾਇਆ ਸੀ, ਜਿਹਨੂੰ ਆਪਾਂ ਪੰਜਾਬੀ 'ਚ ਇਸਤਗਾਸਾ ਵੀ ਕਹਿ ਦਿੰਦੇ ਹਾਂ, ਤਾਂ ਉਹਦੇ ਵਿੱਚ ਇਹ ਤਲਬੀ ਹੋ ਗਈ ਆ। ਇੱਕ ਮੇਰੇ ਖਿਆਲ ਦੇ ਨਾਲ SHO ਜਿਹੜਾ ਕੋਈ ਤਤਕਾਲੀ SHO ਸੀ, ਉਹਨੂੰ ਵੀ ਤਲਬ ਕਰ ਲਿਆ ਗਿਆ ਕੋਰਟ ਵੱਲੋਂ। ਤਾਂ ਮੇਰੇ ਖਿਆਲ ਦੇ ਨਾਲ ਹੋਣਾ ਵੀ ਚਾਹੀਦਾ ਭਾਈ, ਕਿਉਂਕਿ ਜਰਨੈਲ ਸਿੰਘ ਨੇ ਜੇ ਕੋਈ ਗਲਤੀ ਕੀਤੀ ਜਾਂ ਨਹੀਂ ਕੀਤੀ, ਜੇ ਉਹਨੂੰ ਇੰਨਾ ਕੁਛ ਫੇਸ ਕਰਨਾ ਪੈ ਸਕਦਾ, ਉਹਨੂੰ ਬਰਦਾਸ਼ਤ ਕਰਨਾ ਪੈ ਸਕਦਾ, ਝੱਲਣਾ ਪੈ ਸਕਦਾ, ਤੇ ਜਿਹਦੀ ਕੁੱਟਮਾਰ ਹੋਈ ਹੈ ਜਰਨੈਲ ਸਿੰਘ ਦੀ, ਫਿਰ ਕੁੱਟਮਾਰ ਕਰਨ ਵਾਲੇ ਜਾਂ ਕਰਵਾਉਣ ਵਾਲੇ ਉਹ ਕਿਉਂ ਭੇਜ ਰਹਿਣ? ਫਿਰ ਉਹਨਾਂ ਨੂੰ ਵੀ ਅਦਾਲਤ 'ਚ ਇੱਕ ਵਾਰੀ ਖੜਨਾ ਚਾਹੀਦਾ। ਜੀ ਜੀ। ਤੇ ਅਗਲੀ ਜਿਹੜੀ ਖਬਰ ਤੇ ਨਜ਼ਰ ਮਾਰਦੇ, ਕਹਿੰਦੇ ਮੋਦੀ ਦਾ ਮੰਤਰੀ ਵੀ ਬਣਿਆ ਨਾਜਾਇਜ਼ ਕਬਜ਼ਾ ਧਾਰਕ। ਲੋਕੀ ਕਹਿੰਦੇ ਮੋਦੀ ਹੈ ਤਾਂ ਮੁਮਕਿਨ ਹੈ। ਹਾਂ ਬਿਲਕੁਲ, ਸਾਰਾ ਕੁਛ ਮੁਮਕਿਨ ਹੀ ਹੈ ਜੀ, ਪਰ ਵੈਸੇ ਇਹ ਮੇਰੇ ਖਿਆਲ ਦੇ ਨਾਲ ਵਾਹਿਦ ਹੋਣੇ ਆ ਮੰਤਰੀ ਜਿਹੜੇ ਕਿ ਇਸ ਸਮੇਂ ਕਬਜ਼ਾ ਧਾਰਕ ਕਹੇ ਜਾ ਸਕਦੇ ਆ। ਉਹਦਾ ਕੋਈ ਨੈਸ਼ਨਲ ਲੈਵਲ ਤੇ ਇਸ ਤਰ੍ਹਾਂ ਦੀ ਰਿਪੋਰਟ ਨਹੀਂ, ਪਰ ਇਹ ਵੀ ਰਿਕਾਰਡ ਸਾਡਾ ਜਾਨੀ ਪੰਜਾਬ ਦਾ ਹੈ। ਸੋ ਇਹ ਮੰਤਰੀ ਹੈਗੇ ਆ ਜੀ ਸੋਮ ਪ੍ਰਕਾਸ਼, ਜਿਹੜੇ ਕਿ ਹੁਣ ਲੋਕ ਸਭਾ 'ਚ ਪਹੁੰਚੇ ਆ, ਤਾਜ਼ਾ MP ਬਣੇ MLA ਤੋਂ, ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਲਿਆ ਗਿਆ। ਤਾਂ ਉਹਨਾਂ ਨੇ ਪਹਿਲਾਂ ਹੀ ਰਿਕਾਰਡ ਕਾਇਮ ਕਰ ਦਿੱਤਾ, ਸਿਰ ਕੱਢਵੇਂ ਰਿਕਾਰਡ ਅਸੀਂ ਕਾਇਮ ਕੀਤੇ ਹੋਏ ਆ, ਤੇ ਸਿਰ ਕੱਢਵੇਂ ਰਿਕਾਰਡ ਆ। ਮਤਲਬ ਇਹ ਹੈ ਇਸ ਕਹਾਣੀ ਦਾ ਕਿ ਦੇਖੋ ਇਹਨਾਂ ਨੂੰ ਜਿਹੜੇ ਫਲੈਟ ਮਿਲੇ ਸੀਗੇ, ਜਿੱਦਾਂ ਕਾਫੀ ਆਪਾਂ ਅੱਗੇ ਵੀ ਚਰਚਾ ਕੀਤੀ ਆ, ਬੀਬੀ ਰਜਿੰਦਰ ਕੌਰ ਪਠਲ, ਉਹਨਾਂ ਦਾ ਇੱਕ ਆਪਣਾ ਰਿਕਾਰਡ ਹੈ। ਫਿਰ ਰਾਣਾ ਗੁਰਜੀਤ ਸਿੰਘ ਦਾ ਨਾਮ ਵੀ ਸ਼ਾਮਲ ਸੀ ਬਾਅਦ 'ਚ, ਉਹਨੇ ਤਾਂ ਫਲੈਟ ਛੱਡ ਦਿੱਤਾ ਸੀਗਾ। ਫਿਰ ਇਸ ਫਹਿਰਿਸਤ ਦੇ ਵਿੱਚ ਆ ਗਏ ਸੁਖਬੀਰ ਸਿੰਘ ਜੀ ਬਾਦਲ, ਫਿਰ ਹੁਣ ਆ ਗਏ ਸੋਮ ਪ੍ਰਕਾਸ਼ ਜੀ। ਤਾਂ ਦੱਸਦੇ ਆ ਕਿ ਇਹਨਾਂ ਦੋਨਾਂ ਨੇ ਮਿੱਥੀ ਜੋ ਮਿਆਦ ਸੀਗੀ ਉਹਦੇ ਤੇ ਆਪਣਾ ਫਲੈਟ ਨਹੀਂ ਛੱਡਿਆ, ਦੋਨਾਂ ਨੇ, ਯਾਨੀ ਸੁਖਬੀਰ ਸਿੰਘ ਬਾਦਲ ਔਰ ਸੋਮ ਪ੍ਰਕਾਸ਼ ਨੇ। ਤਾਂ ਹੁੰਦਾ ਕੀ ਆ ਕਿ ਜੇ ਤੁਸੀਂ 15 ਦਿਨ ਦੇ ਅੰਦਰ ਅੰਦਰ ਮਕਾਨ ਖਾਲੀ ਨਹੀਂ ਜੇ ਕਰਦੇ, ਫਿਰ 15 ਤੋਂ 30 ਦਿਨ ਵਾਲਾ ਜਿਹੜਾ ਉਹ ਦਿੰਦੇ ਆ ਰੈਂਟ, ਉਹ ਗੌਰਮੈਂਟ ਆਪਦੇ ਕੋਲੋਂ ਦੇ ਦਿੰਦੀ ਆ। ਪਰ ਜੇ ਤੁਸੀਂ ਉਸ ਤੋਂ ਬਾਅਦ ਨਹੀਂ ਖਾਲੀ ਕਰਦੇ ਤਾਂ ਫਿਰ ਤੁਹਾਨੂੰ ਬਾਜ਼ਾਰੀ ਰੇਟ ਹੈ ਜਿਹੜਾ ਉਹ ਤੋਂ ਵੀ ਸ਼ਾਇਦ ਮੇਰੇ ਖਿਆਲ ਦੇ ਨਾਲ 200 ਗੁਣਾ ਵੱਧ ਦੇ ਹਿਸਾਬ ਦੇ ਨਾਲ ਰੈਂਟ ਜਿਹੜਾ ਉਹ ਉਤਾਰਨਾ ਪੈਂਦਾ। ਤਾਂ ਕੁੱਲ ਮਿਲਾ ਕੇ ਹੁਣ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਆ, ਸੁਖਬੀਰ ਸਿੰਘ ਬਾਦਲ ਨੂੰ ਵੀ, ਸੋਮ ਪ੍ਰਕਾਸ਼ ਨੂੰ ਵੀ। ਤਾਂ ਰਿਕਾਰਡ ਜਿਹੜਾ ਸੋਮ ਪ੍ਰਕਾਸ਼ ਨੇ ਪੈਦਾ ਕਰ ਦਿੱਤਾ। ਖੈਰ ਦੇਖਦੇ ਆ ਕਿ ਇਹ ਫਲੈਟ ਛੱਡਦੇ ਆ ਜਾਂ ਫਿਰ ਇਹ ਮਾਮਲਾ ਕੋਰਟ ਕਚਹਿਰੀਆਂ ਤੱਕ ਜਾਂਦਾ, ਜਾਂ ਆਪਣੇ ਤੌਰ ਤੇ ਅਖਲਾਕੀ ਤੌਰ ਤੇ ਕਹਿ ਦਿੰਦੇ। ਵੈਸੇ ਅਖਲਾਕੀ ਤੌਰ ਤੇ ਮੈਨੂੰ ਗੱਲ ਚੇਤੇ ਆ ਗਈ ਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਸੀਗਾ, ਸੌਰੀ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਅਹੁਦਾ ਨਹੀਂ ਸੀ ਸੰਭਾਲਿਆ, ਤੇ ਸੁਖਬੀਰ ਸਿੰਘ ਬਾਦਲ ਹੋਰੀ ਵਾਰ-ਵਾਰ ਉਹਨੂੰ ਮਾਰਦੇ ਸੀ ਹੁੱਜਾਂ ਕਿ ਜੇ ਤੂੰ ਅਹੁਦਾ ਨਹੀਂ ਸੰਭਾਲਣਾ ਤੇ ਭਾਈ ਫਿਰ ਤੂੰ ਸਰਕਾਰੀ ਸਹੂਲਤਾਂ ਵੀ ਛੱਡ। ਉਹਦਾ ਜਿੱਦਣ ਹੀ ਅਸਤੀਫਾ ਪ੍ਰਵਾਨ ਹੋਇਆ, ਉਹਨੇ ਨਾਲ ਦੀ ਨਾਲ ਆਪਣਾ ਬੋਰੀਆ ਬਿਸਤਰਾ ਜਿਹੜਾ ਮੋਢੇ ਤੇ ਰੱਖਿਆ ਤੇ ਚੱਲ ਪਿਆ। ਤੇ ਅੱਜ ਦੀ ਤਾਰੀਖ 'ਚ ਜਿਹੜੇ ਨਵਜੋਤ ਸਿੰਘ ਸਿੱਧੂ ਨੂੰ ਗੱਲਾਂ ਕਰਦੇ ਸੀਗੇ, ਉਹ ਆਪ ਵੇਖ ਲੈਣ ਕਿ ਕਿੱਥੇ ਖੜਿਆ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਚੀਜ਼ਾਂ ਦਾ ਹੱਲ ਇੱਕੋ ਹੀ ਆ ਕਿ ਜਿਵੇਂ ਦੇਖੋ ਆਮ ਬੰਦੇ ਨੇ ਕੋਈ ਇਲੈਕਸ਼ਨ ਲੜਨਾ ਹੋਵੇ ਮੈਂਬਰੀ ਦਾ ਜਾਂ ਸਰਪੰਚੀ ਦਾ, ਤੇ ਉਹਨੂੰ ਕਹਿ ਦਿੰਦੇ ਕਿ ਚੁੱਲ੍ਹਾ ਟੈਕਸ ਪਹਿਲਾਂ ਜੇ ਤੇਰਾ ਕੋਈ ਡਿਊ ਆ ਤੇ ਉਤਾਰ ਕੇ ਆ। ਯਾਨੀ ਚੁੱਲ੍ਹਾ ਟੈਕਸ ਕੀ ਹੁੰਦਾ? 5 ਰੁਪਏ ਸਾਲ ਮਹੀਨੇ ਦੇ, ਛਮਾਈ ਦੇ, ਲਾ ਲਓ ਕਿ ਸਾਲ ਦਾ ਕੋਈ 100 ਰੁਪਏ 150 ਰੁਪਇਆ। ਇਹ ਚੁੱਲ੍ਹਾ ਟੈਕਸ ਜਦ ਤੱਕ ਕੋਈ ਕਲੀਅਰ ਨਹੀਂ ਕਰਦਾ ਉਦੋਂ ਤੱਕ ਸਰਪੰਚੀ ਦਾ ਜਾਂ ਮੈਂਬਰੀ ਦਾ ਇਲੈਕਸ਼ਨ ਨਹੀਂ ਲੜ ਸਕਦਾ। ਤੇ ਜੇ ਹਾਈ ਚੀਜ਼ ਇਹਨਾਂ ਤੇ ਲਾਗੂ ਕਰ ਦੇਣ ਕਿ ਜੇ ਤੁਸੀਂ ਇਸ ਮਾਮਲੇ 'ਚ ਕਿਤੇ ਡਿਫਾਲਟ ਕੀਤਾ ਜਾਂ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਨੋਟਿਸ ਜਾਰੀ ਹੋਇਆ ਤੇ ਤੁਸੀਂ ਅਗਲੇ ਇਲੈਕਸ਼ਨ 'ਚ ਖੜੇ ਨਹੀਂ ਹੋਣਾ, ਤੇ ਦੇਖੋ ਇਹਨਾਂ ਨੇ ਮਿੱਥੀ ਮਿਆਦ ਤੋਂ 3 ਦਿਨ ਪਹਿਲਾਂ ਹੀ ਟਰੱਕ ਬੂਹੇ ਦੇ ਅੱਗੇ ਲਾ ਲਿਆ ਕਰਨਾ ਕਿ ਲੈ ਵੀ ਡਰਾਈਵਰਾ ਅਸਮਾਨ ਸਾਡੀ ਕੋਠੀ 'ਚ ਛੱਡਿਆ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਬ੍ਰੇਕ ਤੋਂ ਬਾਅਦ 'ਚ ਆਪਣੇ ਨਾਲੋਂ ਜੁੜੇ ਰਹਿਣਗੇ। ਨੰਬਰ ਹੈਗਾ ਕਾਲ ਕਰਨ ਦੇ ਲਈ ਸਟੂਡੀਓ 'ਚ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਵੀ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਪੁੱਛ ਸਕਦੇ ਹੋ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜੁਐਲਰਸ। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜੁਐਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ ਲੇਟੈਸਟ ਵੈਰਾਈਟੀ ਹੈ ਉਹਨਾਂ ਕੋਲ। ਕੁੰਦਨ, ਡਾਇਮੰਡ ਤੇ ਪੋਲਕੀ ਸੈਟਸ ਵੀ ਅਵੇਲੇਬਲ ਨੇ। ਤੂੰ ਦੇਖੀ, ਸਾਡੀ ਗੁੱਡੀ ਦੇ ਗਹਿਣੇ ਵੇਖ ਕੇ ਲੋਕ ਵੇਖਦੇ ਰਹਿ ਜਾਣਗੇ। ਨਾਲੇ ਉਹ ਕੰਪਿਊਟਰਾਈਜ਼ਡ ਮਸ਼ੀਨ ਨਾਲ ਚੈੱਕ ਕਰਕੇ ਬਿਲਕੁਲ ਪਿਓਰ ਸੋਨਾ ਦਿੰਦੇ ਨੇ। ਜੀਨਾ ਜੁਐਲਰਸ, ਜਿੱਥੋਂ ਤੁਸੀਂ ਹੋਲਸੇਲ ਪ੍ਰਾਈਸ ਤੇ ਸੋਨੇ ਦੇ ਬਿਸਕਿਟ ਵੇਚ ਜਾਂ ਖਰੀਦ ਵੀ ਸਕਦੇ ਹੋ। ਨਾਲੇ ਪੁਰਾਣਾ ਸੋਨਾ ਗਹਿਣੇ ਰੱਖ ਕੇ ਲੋਨ ਵੀ ਲੈ ਸਕਦੇ ਹੋ। ਤਾਂ ਫਿਰ ਗਹਿਣੇ ਤਾਂ ਅਸੀਂ ਉੱਥੋਂ ਹੀ ਬਣਵਾਵਾਂਗੇ, ਜੀਨਾ ਜੁਐਲਰਸ ਤੋਂ। ਤੁਸੀਂ ਵੀ ਅੱਜ ਹੀ ਆਓ। ਜੀਨਾ ਜੁਐਲਰਸ, 7454 ਟੋਕਟਨ ਬੁਲੇਵਾਰਡ, ਸੈਕਰਾਮੈਂਟੋ। ਫੋਨ ਨੰਬਰ 916 956 3094 916 956 3094। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਹੀ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਰੱਖੋ, ਗ੍ਰੈਂਡ ਪਵੇਲੀਅਨ ਇਹ ਹੁਣ ਕੇਟਰਿੰਗ ਵੀ ਕਰਦੇ ਹਨ। ਲੈ ਨਿੱਕੀ, ਤੂੰ ਇੱਥੇ ਗਾਣੇ ਸੁਣੀ ਜਾਂਦੀ ਆ ਤੇ ਧੌਣ ਦੇ ਦਰਦ ਨੇ ਮੇਰਾ ਬੁਰਾ ਹਾਲ ਕੀਤਾ ਹੋਇਆ ਆ। ਅੱਛਾ, ਕੀ ਗੱਲ ਹੋ ਗਈ? ਉਹ ਪਰਸੋਂ ਚੌਥੇ ਕਿਸੇ ਨੇ ਪਿੱਛੋਂ ਗੱਡੀ ਮਾਰੀ ਸੀ ਤੇ ਧੌਣ ਨੂੰ ਲੱਗ ਗਿਆ ਝਟਕਾ। ਬਸ ਉਦੋਂ ਦੀ ਪੀੜ ਹੀ ਹੋਈ ਜਾਂਦੀ ਆ। ਤੁਸੀਂ ਘਬਰਾਉਣੇ ਕਿਉਂ ਜੀ? ਤੁਸੀਂ ਜਾਓ ਜੀਓ ਹੈਲਥ ਸੈਂਟਰ ਵਾਲੇ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ ਕੋਲ, ਜਿਹੜੇ ਇਹਨਾਂ ਬਿਮਾਰੀਆਂ ਦਾ ਤਸੱਲੀ ਨਾਲ ਇਲਾਜ ਕਰਦੇ ਆ। ਸਿਰ ਦਰਦ ਭਾਵੇਂ ਕਾਰ ਐਕਸੀਡੈਂਟ ਨਾਲ ਹੁੰਦਾ ਹੋਵੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੋਵੇ, ਕਿਸੇ ਵੀ ਤਰ੍ਹਾਂ ਦਾ ਦਰਦ, ਬੈਕ ਪੇਨ ਅਤੇ ਨੈਕ ਪੇਨ ਦਾ ਇਲਾਜ ਕਰਦੇ ਆ ਡਾਕਟਰ ਗੁਰਵਿੰਦਰ ਕੌਰ ਬਾਟ ਕੈਰੋਪ੍ਰੈਕਟਰ। ਅਤੇ ਟਰੱਕਰਸ ਵੀਰਾਂ ਲਈ DOT, ਫਿਜ਼ੀਕਲਸ, ਡਰੱਗ ਅਤੇ ਐਲਕੋਹਲ ਟੈਸਟਿੰਗ ਵੀ ਕਰਦੇ ਹਨ। ਸੇਮ ਡੇ ਵਾਕਿੰਗ ਵੀ ਆ ਸਕਦੇ ਹੋ ਅਤੇ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਹਨ। ਟਰੱਕਰ ਵੀਰਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਪਾਰਕਿੰਗ ਦਾ ਖਾਸ ਇੰਤਜ਼ਾਮ ਕੀਤਾ ਹੋਇਆ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਬਾਟ, DC 2628 ਐਲ ਕੈਮਿਨੋ ਐਵੇਨਿਊ, ਸਵੀਟ C1, ਸੈਕਰਾਮੈਂਟੋ, ਜਾਂ ਫਿਰ ਕਾਲ ਕਰ ਸਕਦੇ ਹੋ 916 550 0350 916 550 0350। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ, 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਡੈਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜ਼ੋਰਾ ਰੰਧਾਵਾ ਤੇ ਮੇਰੇ ਵੱਲੋਂ ਪੰਜਾਬੀ ਰੇਡੀਓ US ਤੇ ਸੁਣਨ ਵਾਲੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਰਮਾਤਮਾ ਸਾਰਿਆਂ ਨੂੰ ਬਹੁਤ ਹੀ ਬਹੁਤ ਖੁਸ਼ੀਆਂ ਦੇਵੇ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਜੇ ਤੁਸੀਂ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ, ਫੋਨ ਲਾਈਨਸ ਹੁਣ ਓਪਨ ਨੇ, ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਅਗਲੇ ਜਿਹੜੇ ਆਪਣੇ ਕਾਲਰਸ ਉਹਨਾਂ ਦੇ ਨਾਲ ਆਪਾਂ ਵਾਰੀ ਸਿਰ ਗੱਲ ਕਰਦੇ ਹਾਂ ਜੀ। ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਹਰਜੀਤ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਹਾਂ ਜੀ, ਕਰਮਜੀਤ ਸਿੰਘ ਜੀ, ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
हाँ जी मिंटू जी, जो पंजाब तो बच्चे चक्के जाते आ, बहुत ही नमोशी वाली गल है कि जो पंजाब इंडिया के बच्चे ते बीबियां चक्के जांदियां नूं बचा के लियाउंदा सी, छुड़ा के लियाउंदा सी, उन्हां दे बच्चे चक्के जाण, बहुत माड़ी गल आ। ते क्वेश्चन ये है जी कि जिहड़े बंदे फड़े जा रहे ने जां पब्लिक फड़दी आ, पुलिस ने तो नहीं अज तक फड़िया कोई भी, ते की वो सच्चे ने जां ठीक ने फड़े जांदे ने, ते की उन्हां दा करदे ने जां कुछ रिपोर्ट मिली आ। ते उस तो बाद दूजी गल ये है कि जदों उन्हां नूं फड़दे आ, वो क्वेश्चन उन्होंने ये पूछते भी तुसीं किन्ने पैसे लए आ ते कित्थे रखे आ, लैके आओ। मैनूं तां लगदा नहीं वो सही होऊगा काम, पर तुसीं ये पूछो भी कित्थे बेचे आ ते उत्थे तह तक पहुंचा जाए जितनों बेचे आ, भी कौन आ, किहड़ा ग्रुप आ, कित्थे कौन तुहाडे बिहाई काम कर रहा। दूजा क्वेश्चन ये आ, अगर उन्होंने मॉब फड़ लेंदा, पब्लिक फड़ लेंदी आ, ते मैं तो कहना कि उन्होंने इदां दी सज़ा मिलनी चाहिए आ कि दूजे बाहरों आने वाले लोग भी डरन ये काम करन तो, भी इन्होंने आ काम किया, इदां करदे ने, इदां दी काम हो नहीं सकता, इदां दी सज़ा नहीं जा सकती। मेहरबानी। नहीं देखो 95% जो तुहाडे तक इन्फॉर्मेशन पहुंचती पई है गलत आ, जो वीडियोस पहुंच रही ने जां कुछ कर रहा। इत्थे जिहड़ी वीडियो तुसीं देखी है जिहदे मेरे ख्याल दे नाल बिना ते तुसीं गल करदे पए हो कि ਉਹ ਇੱਥੇ ਵੇਚਿਆ ਉਹਨਾਂ ਨੇ, ਇੰਨੇ ਚ ਵੇਚਿਆ, ਇੰਨੇ ਬੱਚਿਆਂ ਨੂੰ ਵੇਚਿਆ, ਹਸਪਤਾਲ ਫਲਾਣੇ ਚ ਅਸੀਂ ਛੱਡ ਕੇ ਆਉਂਦੇ ਸੀ, ਉਹ ਸਾਰੇ ਬੰਦਿਆਂ ਤੇ ਪਰਚਾ ਦਰਜ ਹੋ ਗਿਆ ਜਿਨ੍ਹਾਂ ਨੇ ਵੀਡੀਓ ਬਣਾਈ ਆ। ਕਿਉਂ? ਕਿਉਂਕਿ ਅਸਲ ਦੇ ਵਿੱਚ ਉਹ ਕੁੜੀ ਦਾ ਮਾਮਲਾ ਸੀਗਾ, ਇੱਕ ਮੁੰਡਾ ਕੁੜੀ ਨੂੰ ਛੱਡਣ ਆਇਆ ਸੀਗਾ ਉਸ ਪਿੰਡ ਦੇ ਵਿੱਚ, ਜਿਹਨੂੰ ਫੜ ਲਿਆ ਗਿਆ ਤੇ ਫਿਰ ਦੱਸਦੇ ਕਿ ਪਿਸਤੌਲ ਦੀ ਨੋਕ ਤੇ ਉਹ ਵੀਡੀਓ ਬਣਾਇਆ ਗਿਆ। ਏਦਾਂ ਹੀ ਮਟੌਰੜਾ ਦੀ ਘਟਨਾ ਸੀਗੀ ਜਿੱਥੇ ਪੂਰਬੀਏ ਤੇ ਪੰਜਾਬੀ ਜਿਹੜੇ ਆ ਉਹ ਦਾਰੂ ਪੀਂਦੇ ਲੜ ਪਏ ਤੇ ਇੱਕ ਪੂਰਬੀਏ ਦੇ ਸੱਟ ਲੱਗ ਗਈ ਤੇ ਪੰਜਾਬੀ ਨੇ ਆਪਣੇ ਜਵਾਕ ਨੂੰ ਸਿਖਾ ਕੇ ਤੇ ਅੱਗੇ ਕਰ ਦਿੱਤਾ। ਬਠਿੰਡੇ 'ਚ ਇਸ ਤਰ੍ਹਾਂ ਵਾਪਰਿਆ, ਸੰਗਰੂਰ ਦੇ ਵਿੱਚ ਲੈਂਟਰ ਪਾ ਕੇ ਆਉਂਦੀ ਇੱਕ ਜੀਪ ਨੂੰ ਘੇਰ ਕੇ ਮੌਬ ਵੱਲੋਂ ਕੁੱਟਿਆ ਗਿਆ, ਬਾਅਦ ਦੇ ਵਿੱਚ ਉਹ ਮਜ਼ਦੂਰ ਨਿਕਲੇ। ਕਿੰਨੀਆਂ ਘਟਨਾਵਾਂ ਮੈਂ ਤੁਹਾਨੂੰ ਕੋਟ ਕਰ ਸਕਦਾ। ਤਾਂ ਇਹਦਾ ਮਤਲਬ ਇਹ ਹੈ ਕਿ 95% ਇਹ ਘਟਨਾਵਾਂ ਜਿਹੜੀਆਂ ਨੇ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਗਲਤ ਨੇ, ਰਿਊਮਰ ਨੇ, ਜਾਂ ਏਦਾਂ ਕਰੀਏ ਕਿ ਇੱਕ ਭਰਮ ਫੈਲਾਉਣ ਦਾ ਯਤਨ ਹੈ, ਜਾਂ ਡਰ ਜਦੋਂ ਪੈਦਾ ਹੋ ਜਾਂਦਾ। ਕੁਛ ਘਟਨਾਵਾਂ ਜਿਹੜੀਆਂ 5% ਮੈਂ ਛੱਡੀਆਂ ਨਾ, ਉਹਨਾਂ ਦੇ ਵਿੱਚੋਂ ਵੀ ਜੇ ਇੱਕ ਨੂੰ ਛੱਡ ਦਈਏ ਤਾਂ 4% ਏਦਾਂ ਦੀਆਂ ਘਟਨਾਵਾਂ ਜਿਹੜੀਆਂ ਡਰ ਦੇ ਨਾਲ ਪੈਦਾ ਹੋ ਜਾਂਦੀਆਂ। ਮਸਲਨ ਜੇ ਕੋਈ ਤੁਹਾਡੇ ਘਰ ਦੇ ਨੇੜੇ ਕੋਈ ਸ਼ੱਕੀ ਫਿਰਦਾ ਤੇ ਤੁਹਾਨੂੰ ਏਦਾਂ ਹੀ ਲੱਗਣਾ ਕਿ ਇਹ ਜਵਾਕ ਚੁੱਕਣ ਵਾਲਾ। ਜੇ ਕੋਈ ਬੱਚਿਆਂ ਦੀ ਵੈਨ ਦੇ ਨਜ਼ਦੀਕ ਆ ਗਿਆ, ਜਾਂ ਜਿੱਦਾਂ ਤੁਹਾਨੂੰ ਪਤਾ ਅੱਜ ਕੱਲ੍ਹ ਭੂੰਡ ਆਸ਼ਕ ਵੀ ਤੁਰੇ ਫਿਰਦੇ ਹੁੰਦੇ ਵੈਨਾਂ ਦੇ ਨਾਲ ਨਾਲ, ਤੇ ਜੇ ਕੋਈ ਇੱਧਰ ਉੱਧਰ ਗੇੜੇ ਮਾਰਦਾ ਨਜ਼ਰ ਆ ਗਿਆ ਤਾਂ ਡਰਾਈਵਰ ਨੂੰ ਸ਼ੱਕ ਪੈ ਜਾਣਾ। ਸੋ ਕਹਿਣ ਦਾ ਭਾਵ ਇਹ ਆ ਕਿ ਇਹ ਡਰ ਚੋਂ ਨਿਕਲਦੀਆਂ ਮੁੜ ਕੇ ਚੀਜ਼ਾਂ। ਤਾਂ ਐਸਾ ਕੁਛ ਨਹੀਂ ਹੈ, ਇੱਥੇ ਕੁਛ ਨਹੀਂ ਹੈ। ਹਾਂ, ਬੱਚੇ ਗਾਇਬ ਹੁੰਦੇ ਆ ਇੰਡੀਆ ਦੇ ਵਿੱਚੋਂ। ਇਹ ਜਿਹੜੀ ਬੱਚਿਆਂ ਦੀ ਤਾਦਾਦ ਆ ਉਹ ਇੱਕ ਦਿਨ 'ਚ ਮੇਰੇ ਖਿਆਲ ਦੇ ਨਾਲ 180 ਦੇ ਕਰੀਬ ਬੱਚੇ ਗਾਇਬ ਹੁੰਦੇ ਆ। ਸਾਡੇ ਪੰਜਾਬ 'ਚੋਂ ਵੀ ਹੁੰਦੇ ਆ, ਚੁੱਕੇ ਵੀ ਆਉਂਦੇ ਆ। ਪਰ ਜੋ ਹਾਂ ਤੁਸੀਂ ਜਾਣਕਾਰੀਆਂ ਹਾਸਲ ਕਰਦੇ ਹੋ ਕਿ ਆਹ ਕੁਛ ਚੱਲ ਹੀ ਇਹ ਰਿਹਾ, ऐसा कुछ नहीं है, ऐसा कुछ नहीं। पर मैं फिर भी कहूंगा कि जे नहीं भी है तो अपने बच्चे प्रति तुम जिम्मेवार बने रहो। हाँ, एक चीज की और माफी मंग लवां, अज मैं अपने पिंड नहीं हाँ ते मैं ऐसी थां बैठा जिथे एयरपोर्ट नजदीक है ते शाह आउंदी है विच, किते ये ना समझ लो कि मैं जहाज दे विच चढ़िया फिरदा, ये आ कि जहाज उत्ते चढ़िया फिरदा है जी। अगले कॉलर ने संतोख सिंह जी, सत श्री अकाल जी। सत श्री अकाल मिंटू साहब जी। सत श्री अकाल जी। हाँ जी मिंटू साहब, जरा का वन रैंक वन पेंशन दे बारे च चानना पाओ तो जे पता तो कुछ नहीं। वन रैंक वन पेंशन का देखो इन्होंने अध पचद कोई कुछ ही हिस्सा तो लागू किया, पूरी तौर पर लागू नहीं होया। सो वन रैंक वन पेंशन का जिन्ना को पता, मतलब कि जे कोई सूबेदार रैंक तो गया तो जे पहला होया उही ओनू मिलती है, मान लो 7000 पेंशन, ਤੇ ਜੇ ਉਹੀ ਬੰਦਾ ਬਾਅਦ ਦੇ ਵਿੱਚ ਜਿੱਦਾਂ ਪੇ ਸਕੇਲ ਆਉਂਦੇ ਆ ਤੁਹਾਨੂੰ ਪਤਾ ਉਸ ਹਿਸਾਬ ਕਿਤਾਬ ਦੇ ਨਾਲ, ਤਾਂ ਉਹ ਪਾਉਂਦਾ 70000। ਇੱਕ ਉਦਾਹਰਨ ਹੈ। ਤਾਂ ਵਨ ਰੈਂਕ ਵਨ ਪੈਨਸ਼ਨ ਦਾ ਇਹ ਫਾਰਮੂਲਾ ਸਿਧਾਂਤ ਆ ਕਿ ਜਿਹੜਾ ਬੰਦਾ ਇੱਕ ਰੈਂਕ ਤੋਂ ਰਿਟਾਇਰ ਹੋਇਆ, ਚਾਹੇ ਉਹ ਜਦੋਂ ਮਰਜ਼ੀ ਹੋਇਆ, ਉਹਨੂੰ ਪੈਨਸ਼ਨ ਜਾਂ ਲਾਭ ਜਿਹੜੇ ਉਹ ਪੂਰੇ ਮਿਲਣ। ਆ ਫੰਡਾ ਪਰ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਇੰਡੀਆ ਦੇ ਵਿੱਚ। जी जी। अगले कॉलर अपने नाल जुड़े ने अवतार सिंह जी, सत श्री अकाल जी। सत श्री अकाल जी, दोवां भरावां नूं सत श्री अकाल। मेरा सवाल ये है भी भगवंत मान जी पार्लीमेंट च बोले
ਤੇ ਉੱਥੇ ਇੱਕ ਤਾਂ ਉਹਨਾਂ ਨੇ ਵੀਰ ਸਾਵਰਕਰ ਬਾਰੇ ਬੋਲਿਆ ਤੇ ਇੱਕ ਹਰਸਿਮਰਤ ਦੇ ਦਾਦੇ ਬਾਰੇ ਬੋਲਿਆ। ਹੁਣ ਕੀ ਇਹ ਚੰਗਾ ਨਾ ਹੁੰਦਾ ਜੇ ਭਗਵੰਤ ਮਾਨ ਉਹਨਾਂ ਚਿੱਠੀਆਂ ਦੀਆਂ ਫੋਟੋਸਟੈਟ ਤੇ ਇਤਿਹਾਸਕ ਵੇਰਵਾ ਲੈ ਕੇ ਉਹਦੇ ਦਾਦੇ ਦਾ ਪਾਰਲੀਮੈਂਟ ਮੈਂਬਰਾਂ ਨੂੰ ਵੰਡ ਦਿੰਦਾ ਵੀ ਆਹ ਵੇਖੋ ਜੀ ਆਹ ਸਬੂਤ ਜੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ, ਏਦਾਂ ਨਹੀਂ ਹੋ ਸਕਦਾ ਜੀ, ਏਦਾਂ ਨਹੀਂ ਹੋ ਸਕਦਾ ਕਿ ਉਹ ਕਿਸੇ ਦੀ ਏਦਾਂ ਕੱਢ ਕੇ ਹਿਸਟਰੀ ਤੇ ਉੱਥੇ ਵੰਡਦਾ ਫਿਰੇ। ਐਸਾ ਨਹੀਂ, ਉਹ ਗੱਲ ਆਪਣੀ ਰੱਖ ਸਕਦਾ। ਉਹ ਹਰੇਕ ਤੁਹਾਨੂੰ ਪਤਾ ਮੈਂਬਰ ਪਾਰਲੀਮੈਂਟ ਦੇ ਅਧਿਕਾਰ ਹੁੰਦੇ, ਉਹ ਆਪਣੀ ਗੱਲ ਰੱਖ ਸਕਦਾ। ਏਦਾਂ ਨਹੀਂ ਹੈ ਕਿ ਉੱਥੇ ਵੰਡ ਦੇਵੇ। ਹਾਂ, ਜੇ ਕੁਛ ਹੈ ਤਾਂ ਭਾਈ ਪ੍ਰੈਸ ਕਾਨਫਰੰਸ ਕਰਕੇ ਉਹ ਸਾਰੇ ਤੱਥ ਰੱਖੇ ਜਾ ਸਕਦੇ। ਔਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਰੱਖੇ ਹੋਏ ਸੀਗੇ, ਉਹ ਸਭ ਨੂੰ ਪਤਾ। ਬਾਕੀ ਮੈਂ ਤੇ ਇੱਕ ਗੱਲ ਜਾਣਦਾ, ਜੇ ਹਿਸਟਰੀ ਨੂੰ ਖਰੀਦੀਏ ਨਾ ਬਹੁਤ ਕੁਛ ਨਿਕਲਦਾ। ਹਿਸਟਰੀ ਬਹੁਤ ਬੇਰਹਿਮ ਹੁੰਦੀ ਹੈ ਆਪਣੇ ਆਪ ਦੇ ਵਿੱਚ। ਪਰ ਮੈਂ ਸਮਝਦਾ ਕਿ ਗੱਲ ਤੇ ਸਾਨੂੰ ਅੱਜ ਦੀ ਹੈ ਨਾ, ਜ਼ਰੂਰਤ ਸਾਡੀ ਅੱਜ ਦੀ ਆ। ਜੋ ਹੋਇਆ ਸੋ ਅਤੀਤ ਦੇ ਵਿੱਚ ਹੋਇਆ, ਠੀਕ ਹੈ। ਜਿਨ੍ਹਾਂ ਨੇ ਕੀਤਾ ਉਹ ਸਭ ਨੂੰ ਪਤਾ। ਰੌਲਾ ਤੇ ਇਹ ਕਿ ਤੁਸੀਂ ਅੱਜ ਕੀ ਕਰ ਰਹੇ ਹੋ, ਮੌਜੂਦਾ ਦੌਰ ਦੇ ਵਿੱਚ ਸਾਡੀਆਂ ਦੁਸ਼ਵਾਰੀਆਂ ਕੀ ਨੇ, ਸਾਨੂੰ ਕੀ ਦਰਕਾਰ ਹੈ, ਅਸੀਂ ਕਰਨਾ ਕੀ ਆ। ਤਾਂ ਵਰਤਮਾਨ ਨੂੰ ਸਾਂਭਣ ਦੀ ਜ਼ਰੂਰਤ ਹੈ ਤਾਂ ਕਿ ਭਵਿੱਖ ਅਸੀਂ ਬਚਾ ਸਕੀਏ। ਤੇ ਜੇ ਹਿਸਟਰੀ ਨੂੰ ਲੈ ਕੇ ਚੱਲਣਾ ਤੇ ਚਲੋ ਜਿੰਨਾ ਮਰਜ਼ੀ ਚਲੇ ਪਾਣੀ 'ਚ ਮਧਾਣੀ ਵਾਲੀ ਗੱਲ ਆ, ਉਹ ਤੁਸੀਂ ਚੱਕ ਲੈਣੀ ਆ ਜਿਹੜੀ ਤੁਹਾਡੇ ਵਿਰੋਧੀਆਂ ਦੇ ਵਿਰੋਧ ਦੇ ਵਿੱਚ ਜਾਂਦੀ ਆ, ਤੇ ਵਿਰੋਧੀਆਂ ਨੇ ਉਹ ਚੱਕ ਲੈਣੀ ਆ ਜਿਹੜੀ ਤੁਹਾਡੇ ਵਿਰੋਧ ਦੇ ਵਿੱਚ ਜਾਂਦੀ ਹੈ। ਸਿਆਸੀ ਲੜਾਈ ਇੱਥੇ ਆ ਕੇ ਖਤਮ ਹੁੰਦੀ ਆ ਬਸ। ਜੀ ਜੀ। ਸੋ ਜੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200। ਅਗਲੇ ਕਾਲਰ ਜੁੜੇ ਨੇ ਆਪਣੇ ਨਾਲ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਮੈਂ ਜੀ ਕਸ਼ਮੀਰ ਮਸਲੇ ਬਾਰੇ ਗੱਲ ਕਰਨੀ ਹੈਗੀ ਆ ਕਿ ਉੱਥੇ ਉਹ ਜਿਹੜੀ ਸਹੂਲਤ ਦੀ ਇੱਕ ਮੱਦ ਲੱਗੀ ਸੀ ਕਿ ਧਾਰਾ 370 ਵਗੈਰਾ ਇਹ ਹਟਾਉਣ ਨੂੰ ਫਿਰਦੇ ਆ ਨਾ ਹੁਣ, ਤੇ ਉਹ ਜਿਹੜੀ ਹੈਗੀ ਆ ਉਹ ਮੇਰੀ ਮਤੇ ਏਦਾਂ ਸੀਗੀ ਕਿ ਸਹੀ ਉਹ ਜਿਹੜੇ ਕਸ਼ਮੀਰੀ ਹੈਗੇ ਆ ਉਹ ਗਰੀਬ ਬੜੇ ਆ, ਮੁਸਲਮਾਨ ਆ, 90% ਨਾਲੋਂ ਜ਼ਿਆਦਾ ਆਬਾਦੀ ਨਾਲ ਉਹਨਾਂ ਦੇ ਪਿੰਡਾਂ ਵਿੱਚ ਜਾ ਕੇ ਦੇਖਿਆ ਹੋਇਆ ਆਪਣੀ ਨੌਕਰੀ ਦੇ ਮਸਲੇ 'ਚ। ਉਹ ਗਰੀਬ ਬੜੇ ਆ ਤੇ ਉਹਨਾਂ ਨੂੰ ਇਹ ਸੀਗਾ ਵੀ ਸਹੀ ਦੋਸਤ ਵੀ ਬਣ ਜਾਣਗੇ, ਮੁਸਲਮਾਨ ਦੋਸਤ ਬਣ ਜਾਣ ਤੇ ਚੰਗੇ ਬਣਦੇ ਆ, ਦੁਸ਼ਮਣ ਵੀ ਚੰਗੇ ਆ ਤੇ ਦੋਸਤ ਵੀ ਚੰਗੇ ਹੈ। ਤੇ ਮੈਂ ਸਮਝਦਾ ਵੀ ਇਹ ਜੇ ਹਟਾਉਣ ਨੂੰ ਫਿਰਦੇ ਦੁਸ਼ਮਣੀ ਨਹੀਂ ਪੈਦਾ ਕਰਨ ਦਾ ਕੀ ਕਰਦੇ ਫਿਰ ਇਹ ਉਹਨਾਂ ਨੂੰ ਇਹਨਾਂ ਕੋਲ ਪੈਸੇ ਥੋੜੇ ਆ ਜਾਂ ਕੀ ਆ, ਇਹ ਕਿਉਂ ਹਟਾਉਣ ਨੂੰ ਫਿਰਦੇ ਇਹ 370? ਥੈਂਕ ਯੂ ਜੀ। ਨਹੀਂ, ਇਹ 370 ਕਹਿ ਲਓ ਜਾਂ 35A ਕਹਿ ਲਓ, ਇਹ ਹਟਾਉਣ ਨੂੰ ਫਿਰਦੇ ਇਸ ਕਰਕੇ ਕਿਉਂਕਿ ਨਾ ਹਟਾ ਕੇ ਵੀ ਤੇ ਇਹਨਾਂ ਨੂੰ ਬਹੁਤ ਕੁਛ ਨਹੀਂ ਮਿਲਿਆ, ਕੁਛ ਵੀ ਨਹੀਂ ਕਰ ਸਕੇ। ਤਾਂ ਹਟਾ ਕੇ ਘੱਟੋ ਘੱਟ ਇੱਕ ਐਲਾਨ ਜ਼ਰੂਰ ਕਰ ਦੇਣਗੇ ਕਿ ਲਓ ਭਾਈ ਕਸ਼ਮੀਰ ਐ ਨਹੀਂ ਤੇ ਐ ਸਾਡੇ ਕੋਲ ਆ। ਬਸ ਆਹ ਗੱਲ ਆ, ਆਹ ਖੇਡ ਆ ਕਿ ਕਸ਼ਮੀਰ ਦੇ ਮੁੱਦੇ ਤੇ ਅੱਜ ਤੱਕ ਰਾਜਨੀਤੀ ਹੁੰਦੀ ਆਈ ਆ, ਤੇ ਉਸ ਰਾਜਨੀਤੀ ਦਾ ਅੰਤ ਹੈ ਜਿਹੜਾ ਉਹ ਸ਼ਾਇਦ ਫਿਰ ਇਸੇ ਤਰ੍ਹਾਂ ਦਾ ਹੀ ਹੋ ਸਕਦਾ। ਕਿਸੇ ਦਾ ਐਲਾਨੀਆ ਕਹਿ ਦਿੱਤਾ ਜਾਵੇ ਕਿ ਅਸੀਂ ਕੁਛ ਨਹੀਂ ਮੰਨਦੇ ਜੋ ਨਹਿਰੂ ਨੇ ਕੀਤਾ, ਜੋ ਉਸ ਟਾਈਮ ਹੋਇਆ ਅਸੀਂ ਨਹੀਂ ਮੰਨਦੇ, ਅਸੀਂ ਤੇ ਭਾਰਤ ਦੇ ਸੰਵਿਧਾਨ ਨੂੰ ਮੰਨਦੇ ਹਾਂ। ਬਰੋਬਰਤਾ ਜਿਹੜੀ ਉਹ ਹਰੇਕ ਸਟੇਟ ਲਈ ਅਸੀਂ ਰੱਖਦੇ ਨੇ। ਹਾਂ, ਬਰੋਬਰਤਾ ਨਾਗਰਿਕਾਂ ਨੂੰ ਕਿੰਨੀ ਕੁ ਮਿਲਦੀ ਹੈ ਸਭ ਨੂੰ ਪਤਾ, ਪਰ ਇਹ ਇੱਕ ਆਧਾਰ ਜ਼ਰੂਰ ਬਣਾਇਆ ਜਾ ਸਕਦਾ। ਤਾਂ ਵੈਸੇ ਜੇ ਤੁਸੀਂ ਦੇਖੋਗੇ 35A ਕੋਈ ਸੰਸਦ ਵੱਲੋਂ ਪਾਸ ਹੋਇਆ ਕਾਨੂੰਨ ਨਹੀਂ ਹੈ, ਇਹ ਗੱਲ ਯਾਦ ਰੱਖਿਓ, ਤੁਹਾਡੀ ਦ੍ਰਿਸ਼ਟੀ ਗੋਚਰ ਕਰ ਦੇਵਾਂ। ਉਹ ਸੰਸਦ ਤੋਂ ਪਾਸ ਹੋਇਆ ਕੋਈ ਕਾਨੂੰਨ ਨਹੀਂ ਹੈ, ਬਲਕਿ ਰਾਸ਼ਟਰਪਤੀ ਜਿਹੜੇ ਹੁੰਦੇ ਸੀ ਉਦੋਂ ਮੇਰੇ ਖਿਆਲ ਦੇ ਨਾਲ ਰਜਿੰਦਰ ਪ੍ਰਸਾਦ, ਉਹਨਾਂ ਵੱਲੋਂ ਜਾਰੀ ਕੀਤਾ ਗਿਆ ਇੱਕ ਨੋਟੀਫਿਕੇਸ਼ਨ ਕਹਿ ਲਓ। ਤਾਂ ਉਹ ਏਦਾਂ ਹੈ ਤੇ ਜਿਹਨੂੰ ਰਾਸ਼ਟਰਪਤੀ ਦੇ ਨੋਟੀਫਿਕੇਸ਼ਨ ਨਾਲ ਹੀ ਖਤਮ ਕੀਤਾ ਜਾ ਸਕਦਾ, ਬਹੁਤਾ ਲੰਮਾ ਚੌੜਾ ਝਟਕਾ ਦੇਣ ਦੀ ਜ਼ਰੂਰਤ ਨਹੀਂ ਹੈ। ਹਾਂ, ਜਿਹੜੀ ਤੁਸੀਂ ਗੱਲ ਕਹੀ ਆ ਕਿ ਪਿਆਰ ਦੇ ਨਾਲ, ਸ਼ਾਂਤੀ ਦੇ ਨਾਲ, ਸੰਤੁਸ਼ਟੀ ਦੇ ਨਾਲ ਤੁਸੀਂ ਬੰਦੇ ਨੂੰ ਮੁਤਾਸਰ ਕਰ ਸਕਦੇ ਹੋ, ਪ੍ਰਭਾਵਿਤ ਕਰ ਸਕਦੇ ਹੋ, ਉਹਨੂੰ ਆਪਣੇ ਨਾਲ ਰਲਾ ਸਕਦੇ ਹੋ, ਤਾਂ ਉਹ ਫਾਰਮੂਲਾ ਬਿਲਕੁਲ ਹੋਣਾ ਚਾਹੀਦਾ। ਹਾਂ, ਜਦੋਂ ਸੰਤੁਸ਼ਟ ਹੋ ਜਾ ਕਿ ਹਾਂ ਭਾਈ ਆਪਾਂ ਸਾਰੀਆਂ ਸਟੇਟਾਂ ਨੂੰ ਜਿਹੜੇ ਅਧਿਕਾਰ ਦੇਣੇ ਉਹੀ ਤੁਹਾਨੂੰ ਮਿਲਣਗੇ, ਔਰ ਇਹ ਵੀ ਗੱਲ ਹੈ ਕਿ ਤੁਹਾਨੂੰ ਉਨੇ ਹੀ ਮੌਕੇ ਮਿਲਣਗੇ ਜਿੰਨੇ ਦੂਜਿਆਂ ਨੂੰ ਮਿਲਦੇ ਆ, ਤਾਂ ਫਿਰ ਗੱਲ ਜਿਹੜੀ ਬਣ ਸਕਦੀ ਹੈ। ਨਤੀਜਾ ਜੋ ਮਰਜ਼ੀ ਹੋਵੇ, ਪਰ 35A ਹਟਾਉਣ ਲਈ ਹਾਲੇ ਸੋਚਣਗੇ ਜ਼ਰੂਰ। ਇਹ ਨਹੀਂ ਹੈ ਕਿ ਯਕਦਮ ਫੈਸਲਾ ਲੈ ਲੈਣਗੇ। ਹਾਂ, ਪਿਛਲੇ ਦਿਨ ਹੀ ਹਲਚਲ ਜ਼ਰੂਰ ਹੋਈ ਆ, ਪਰ ਇਹਨਾਂ ਨੇ ਉਸ ਤੋਂ ਬਾਅਦ ਕੋਈ ਆਪਣੇ ਪੱਤੇ ਖੋਲੇ ਨਹੀਂ ਹੁਣ ਤੱਕ।
ਜੀ। ਉਮਰ ਅਬਦੁੱਲਾ ਨੇ ਹੁਣੇ ਕੁਝ ਸਮਾਂ ਪਹਿਲਾਂ ਮਿੰਟੂ ਜੀ ਇੱਕ ਟਵੀਟ ਕੀਤਾ, ਕਹਿੰਦਾ ਵੀ ਜਿਹੜਾ ਪਹਿਲਗਾਮ ਗੁਲਮਰਗ ਵਾਲੇ ਇਲਾਕਿਆਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਆ, ਕਹਿੰਦੇ ਵੀ ਉਸ ਦੇ ਉੱਤੇ ਕੋਈ ਦੱਸਿਆ ਨਹੀਂ ਜਾ ਰਿਹਾ ਵੀ ਹੈ ਕੀ ਆ, ਤੇ ਹੁਣ ਇਹ ਨਹੀਂ ਪਤਾ ਵੀ ਉਸ ਦੇ ਪਿੱਛੇ ਜਿਹੜਾ ਕੀ ਹੈ। ਕੁਝ ਹੈ ਤੁਹਾਡੇ ਕੋਲ ਇਸ ਦੇ ਬਾਰੇ ਜਾਣਕਾਰੀ ਵੀ ਕੀ ਇਸ ਦੇ ਪਿੱਛੇ ਤੱਥ ਹੈ? ਉਹ ਜੋ ਮੈਨੂੰ ਨਜ਼ਰ ਆਉਂਦਾ ਹੈ ਕਿ ਦੇਖੋ ਅਜੀਤ ਡੋਵਾਲ ਉੱਥੇ ਜਾਂਦਾ, ਅਜੀਤ ਡੋਵਾਲ ਉੱਥੋਂ ਆਉਂਦਾ ਤੇ ਨਾਲ ਦੀ ਨਾਲ 10,000 ਹੋਰ ਫੌਜੀ ਉੱਥੇ ਭੇਜ ਦਿੱਤਾ ਜਾਂਦਾ ਹੈ। ਤਾਂ 35A ਦਾ ਫਿਰ ਰੌਲਾ ਪੈਂਦਾ। ਉਸ ਤੋਂ ਬਾਅਦ ਇੱਕ ਲੈਟਰ ਆ ਜਿਹੜਾ ਵਾਇਰਲ ਹੋ ਜਾਂਦਾ, ਲੀਕ ਹੋ ਜਾਂਦਾ, ਜਿਹਦੇ ਵਿੱਚ ਮਸੀਤਾਂ ਤੇ ਜਾਂ ਜਿਹੜੀਆਂ ਉੱਥੇ ਕੋਈ ਕਾਰਜਕਾਰੀ ਕਮੇਟੀਆਂ ਹੁੰਦੀਆਂ ਕੰਮ ਕਰਦੀਆਂ, ਧਾਰਮਿਕ ਕਮੇਟੀਆਂ ਜਿੱਦਾਂ ਸਿੰਘ ਸਭਾ ਕਮੇਟੀਆਂ ਜਾਂ ਹੋਰ ਇਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਵੀ ਹੈ, ਹਿੰਦੂ ਧਰਮ ਦੇ ਵਿੱਚ ਵੀ ਹੈ, ਤਾਂ ਉਹਨਾਂ ਦੀ ਜਾਣਕਾਰੀ ਜਿਹੜੀ ਆ ਉਹ ਇਕੱਤਰ ਕਰਨ ਵਾਸਤੇ ਕਿਹਾ ਗਿਆ ਉਸ ਲੈਟਰ ਦੇ ਵਿੱਚ ਜੋ ਲੀਕ ਹੋ ਗਿਆ। ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਚੀਜ਼ ਜਾਨੀ ਕਿ ਅੰਦਰ ਖਾਤੇ ਤਿਆਰੀਆਂ ਜ਼ਰੂਰ ਕੀਤੀਆਂ ਜਾ ਰਹੀਆਂ ਕਿ ਕੋਈ ਵੱਡੀ ਮਸ਼ਕ ਜਿਹੜੀ ਆ ਉਹ ਹੋਊਗੀ। ਤਾਂ ਵੱਡੀ ਮਸ਼ਕ ਇਹੋ ਹੀ ਆ ਕਿ 35A ਨੂੰ ਛੇੜਿਆ ਜਾ ਸਕਦਾ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਨਤੀਜਿਆਂ ਨੂੰ ਆਂਕਣਗੇ, ਉਹਨਾਂ ਦਾ ਅੰਦਾਜ਼ਾ ਲਾਉਣਗੇ ਕਿ ਨਤੀਜਾ ਕੀ ਹੋ ਸਕਦਾ ਹੈ। ਤਾਂ ਜਿਹੋ ਜਿਹਾ ਚੱਲਦਾ ਪਿਆ ਦੌਰ ਕੀ ਇਹਦੇ ਨਾਲੋਂ ਵੀ ਮਾੜਾ ਹੋਊਗਾ ਜਾਂ ਇਸ ਤੋਂ ਬਿਹਤਰ ਅਸੀਂ ਕਰ ਸਕਦੇ ਹਾਂ, ਤਾਂ ਸਾਰਾ ਕੁਝ ਕਰਕੇ ਹੋਊਗਾ। ਬਾਕੀ ਤਿਆਰੀਆਂ ਤੇ ਜ਼ਰੂਰ ਨੇ, ਇਸ ਗੱਲ ਦਾ ਖੰਡਨ ਇਹਨਾਂ ਨੇ ਖੁੱਲ ਕੇ ਕੀਤਾ ਵੀ ਨਹੀਂ ਕਿ ਅਸੀਂ 35A ਨੂੰ ਲਾਉਣ ਜਾ ਰਹੇ ਹਾਂ। ਜੀ ਚੁੱਪ ਚਪੀਤੇ ਕਰਨ ਦੀ ਤਿਆਰੀ ਵੱਡੀ ਬੈਠੇ ਆ। ਜਸਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ ਨੂੰ ਮੈਂ ਇਹ ਪੁੱਛਣਾ ਸੀਗਾ ਜੀ, ਜਿਹੜਾ ਆਪਣੇ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਆਇਆ ਉੱਥੇ ਬਾਘਾ ਬਾਰਡਰ ਤੇ ਕਹਿੰਦੇ ਪਾਕਿਸਤਾਨ ਵਾਲਿਆਂ ਨੇ ਉਹਦੇ ਸਵਾਗਤ ਵਾਸਤੇ ਝੰਡਾ ਨੀਵਾਂ ਕੀਤਾ, ਝੁਕਾਇਆ, ਤੇ ਕਹਿੰਦੇ ਤਿਰੰਗਾ ਝੰਡਾ ਨਹੀਂ ਝੁਕਿਆ, ਤੇ ਜਥੇਦਾਰ ਸਾਹਿਬ ਨੇ ਕੋਈ ਕਮੈਂਟ ਕੀਤਾ ਸੀਗਾ ਤੇ ਮਗਰੋਂ ਉਹ ਵਾਪਸ ਲੈ ਲਿਆ। ਕਾਹ ਤੋਂ ਡਰ ਗਏ ਜੀ ਜਥੇਦਾਰ ਸਾਹਿਬ? ਜਥੇਦਾਰ ਡਰਨ ਵਾਲੀ ਮੈਨੂੰ ਤੇ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ ਕਿ ਜਥੇਦਾਰ ਇਸ ਤਰ੍ਹਾਂ ਜੇ ਉਹ ਐਡਿਟ ਕਰ ਦਿੰਦੇ ਆ, ਕਿਉਂਕਿ ਮੈਂ ਬਾਹਰ ਹੈਗਾ, ਮੈਨੂੰ ਬਹੁਤ ਬਰੀਕ ਨਾਲ ਇਹੋ ਜਿਹੇ ਮਸਲਿਆਂ ਦਾ ਪਤਾ ਨਹੀਂ ਹੈ। ਪਰ ਇਹ ਗੱਲ ਮੈਂ ਜ਼ਰੂਰ ਪੜ੍ਹੀ ਹੈ ਸੋਸ਼ਲ ਮੀਡੀਆ ਤੋਂ ਕਿ ਇਹਨਾਂ ਨੇ ਉਹ ਜਿਹੜਾ ਆਪਣਾ ਇਹਨਾਂ ਦਾ ਸੀਗਾ, ਪਤਾ ਨਹੀਂ ਟਵੀਟ ਸੀਗਾ ਜਾਂ ਪੋਸਟ ਸੀਗਾ, ਉਹ ਐਡਿਟ ਕੀਤਾ ਬਾਅਦ ਦੇ ਵਿੱਚ। ਹਾਂਜੀ ਪੋਸਟ ਸੀਗਾ ਜੋ ਐਡਿਟ ਕੀਤਾ। ਤਾਂ ਮੇਰੇ ਖਿਆਲ ਦੇ ਨਾਲ ਜੇ ਗੱਲ ਕਹਿ ਦਿੱਤੀ ਆ, ਹਾਂ ਠੀਕ ਹੈ, ਕਈ ਵਾਰ ਕੋਈ ਹੋ ਜਾਂਦਾ ਇਸ ਤਰ੍ਹਾਂ ਕਿ ਮਿਸਪ੍ਰਿੰਟਿੰਗ ਹੋ ਜਾਂਦੀ ਹੈ, ਤੁਸੀਂ ਉਹਨੂੰ ਐਡਿਟ ਕਰ ਲੈਂਦੇ ਹੋ, ਜਾਂ ਜੇ ਤੁਸੀਂ ਗੱਲ ਬਦਲਣੀ ਚਾਹੁੰਦੇ ਹੋ ਤਾਂ ਫਿਰ ਤੁਸੀਂ ਇਹ ਵੀ ਕਲੀਅਰ ਕਰ ਦਿਓ ਕਿ ਹਾਂ ਇਹਦੇ ਪਿੱਛੇ ਆ ਤਰਕ ਹੈ ਜੀ, ਇਹਦੇ ਪਿੱਛੇ ਆ ਵਜ੍ਹਾ, ਮੈਂ ਇਹ ਗੱਲ ਨੂੰ ਬਦਲ ਰਿਹਾ। ਤਾਂ ਬਾਕੀ ਉਹ ਮੇਰੇ ਲਈ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ ਜੇ ਜਥੇਦਾਰ ਨੂੰ ਕਹਿ ਵੀ ਦਿੱਤਾ ਗਿਆ ਹੋਵੇ ਕਿ ਆਪਣਾ ਪੋਸਟ ਭਾਈ ਠੀਕ ਕਰ, ਕਿੰਨੀ ਕੁ ਗੱਲ ਆ, ਕਰਨੀ ਹੋਊਗੀ। ਪਰ ਜੋ ਝੰਡਾ ਲਹਿਰਾਉਣ ਜਾਂ ਝੰਡਾ ਥੱਲੇ ਕਰਾਉਣ ਦਾ ਮਸਲਾ, ਉਹਦੇ ਤੇ ਤਾਂ ਕੋਈ ਓਫੀਸ਼ੀਅਲ ਹੀ ਦੱਸ ਸਕਦਾ ਕਿ ਕੀ ਇਸ ਤਰ੍ਹਾਂ ਪਰੰਪਰਾਗਤ ਤੌਰ ਤੇ ਕੀਤਾ ਜਾ ਸਕਦਾ, ਜੇ ਕੀਤਾ ਜਾ ਸਕਦਾ ਸੀਗਾ ਜਾਂ ਉਹਨਾਂ ਨੇ ਵਾਕਈ ਇਸੇ ਕਰਕੇ ਕੀਤਾ। ਹੁਣ ਇਹ ਤੇ ਕੋਈ ਓਫੀਸ਼ੀਅਲ ਆਪਾਂ ਨੂੰ ਕਨਫਰਮ ਕਰ ਸਕਦਾ ਨਾ ਕਿ ਪਾਕਿਸਤਾਨ ਵਾਲਾ ਝੰਡਾ ਜਿਹੜਾ ਉਹ ਇਸੇ ਕਰਕੇ ਕੀਤਾ ਗਿਆ। ਇਹ ਤੇ ਸੋਸ਼ਲ ਮੀਡੀਆ ਦੀ ਤੁਹਾਨੂੰ ਪਤਾ ਉਪਜਿਆ ਜਾਂ ਕੁਝ ਲੋਕਾਂ ਦੀ ਇੱਕ ਮਿੱਥ ਆ, ਕੁਝ ਲੋਕਾਂ ਦੀ ਆਪਣੀ ਸਟੇਟਮੈਂਟ ਆ। ਓਫੀਸ਼ੀਅਲੀ ਦੱਸਿਆ ਜਾਵੇ ਕਿ ਕਿਉਂ ਉਹਨਾਂ ਨੇ ਕੀਤਾ ਪਾਕਿਸਤਾਨੀਆਂ ਨੇ, ਤਾਂ ਫਿਰ ਇੰਡੀਅਨ ਦੱਸਣ ਕਿ ਕੀ ਇਹਨਾਂ ਦੀ ਪਰੰਪਰਾ ਦਾ ਇਹ ਹਿੱਸਾ ਹੈ ਜਾਂ ਨਹੀਂ ਹੈ। ਤਾਂ ਇਹ ਗੱਲ ਜਿਹੜੀ ਆ ਉਹ ਓਫੀਸ਼ੀਅਲ ਹੀ ਕਲੀਅਰ ਕਰ ਸਕਦੇ ਕਿ ਇਸ ਤਰ੍ਹਾਂ ਕੀਤਾ ਜਾ ਸਕਦਾ ਸੀਗਾ ਜਾਂ ਨਹੀਂ। ਜੀ ਬਾਕੀ ਨਾ ਦਿਲ ਨਹੀਂ ਛੋਟੇ ਕਰਨੇ ਚਾਹੀਦੇ, ਗੁਰੂ ਸਾਹਿਬ ਦੇ ਨਾਲ ਹੀ ਇਹ ਸਾਰੇ ਜਿੰਨੇ ਝੰਡੇ ਝੂਲਦੇ ਆ, ਇਹ ਕੋਈ ਐਸੀ ਗੱਲ ਨਹੀਂ ਆ ਕਿਸੇ ਨੇ ਉੱਤੇ ਕਰਤਾ ਕਿਸੇ ਨੇ ਥੱਲੇ ਕਰਤਾ। ਤੁਸੀਂ ਆਪਣੇ ਗੁਰੂ ਦੇ ਨਾਲ ਜਿਹੜਾ ਆ ਜੁੜੇ ਰਹੋ। ਇਹ ਝੰਡੇ ਝੁੰਡੇ ਜਿਹੜੇ ਉੱਤੇ ਥੱਲੇ ਜਿਹੜੇ ਹੁੰਦੇ ਹੀ ਰਹਿਣੇ ਆ, ਇਹ ਇਹਨਾਂ ਨੇ ਆਪੋ ਆਪਣੀਆਂ ਜਿਹੜੀਆਂ ਬੀਨਾਂ ਜਿਹੜੀਆਂ ਵਜਾਉਣੀਆਂ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਨਾਂ ਵੀਰਾਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਜੀ ਲੋਕਾਂ ਦਾ ਪੈਸਾ ਬਣਾਉਣ ਤਾਂ ਸੈਸ਼ਨ ਛੋਟਾ ਕਰ ਦਿਓ, ਸੈਸ਼ਨ ਤਾਂ ਲਾਇਆ ਜਾਂਦਾ ਜੀ ਲੋਕਾਂ ਦੀਆਂ ਸਮੱਸਿਆ ਉੱਥੇ ਸੁਣੀਆਂ ਜਾਣ, ਉਹਨੂੰ ਹੱਲ ਕੀਤਾ ਜਾਏ, ਉਹੀ ਨਹੀਂ ਕਰਨੀਆਂ ਤੇ ਉਹਦਾ ਪੈਸੇ ਬਚਾਉਣ ਦਾ ਫਾਇਦਾ ਵੀ ਕੀ ਆ। ਤੇ ਬਾਕੀ ਮੇਰਾ ਕੁਐਸਚਨ ਇਹ ਆਪਣੇ ਨਵਜੋਤ ਸਿੰਘ ਸਿੱਧੂ ਜਿਹੜੇ ਸੈਸ਼ਨ ਵਿੱਚ ਆਏ ਨਹੀਂ, ਕਿਤੇ ਇਹ ਤੇ ਨਹੀਂ ਇਹਦੇ ਪਿੱਛੇ ਸ਼ਾਇਦ ਜਹਾਜ਼ ਕਮਾਨ ਨੇ ਉਹਨੂੰ ਬੰਦ ਕਰਤਾ ਤੇ ਇਹਨਾਂ ਦੇ ਕਿਤੇ ਪੱਤਰੇ ਨਾ ਅਫਰੋਲ ਜਾਣ ਉੱਥੇ, ਇਸ ਕਰਕੇ ਨਹੀਂ ਉਹਨੂੰ ਆਉਣ ਦਿੱਤਾ ਜੀ। ਧੰਨਵਾਦ। ਦੇਖੋ ਇੱਕ ਚੀਜ਼ ਹੈਗੀ ਆ, ਮੈਂ ਤੁਹਾਨੂੰ ਸਾਫ਼ ਕਰ ਦੇਵਾਂ ਕਿ ਚਾਹੇ ਜਿੱਡਾ ਮਰਜ਼ੀ ਕੋਈ ਨੇਤਾ, ਇਹਨਾਂ ਨੇ ਸੰਵਿਧਾਨ ਨੂੰ ਸੋਧ ਕੇ ਇਸ ਤਰ੍ਹਾਂ ਦਾ ਕੀਤਾ ਹੋਇਆ ਕਿ ਕੋਈ ਵੀ ਲੀਡਰ ਜਿਹੜਾ ਉਹ ਆਪਣੀ ਪਾਰਟੀ ਲਾਈਨ ਤੋਂ ਬਾਹਰ ਨਹੀਂ ਜਾ ਸਕਦਾ। ਇਹ ਗੱਲ ਯਾਦ ਰੱਖਿਓ, ਚਾਹੇ ਕੋਈ ਜਿੱਡਾ ਮਰਜ਼ੀ ਆ। ਜੇ ਵੇਪ ਜਾਰੀ ਹੁੰਦਾ
ਤਾਂ ਸਭ ਨੂੰ ਜਾਣਾ ਹੀ ਪਊਗਾ, ਹਾਜ਼ਰ ਹੋਣਾ ਪਊਗਾ। ਨਵਜੋਤ ਸਿੰਘ ਸਿੱਧੂ ਇਹ ਨਹੀਂ ਕਹੂਗਾ ਕਿ ਸਿੱਧੂ ਨਹੀਂ ਜਾਏਗਾ ਗੁਰੂ ਠੋਕੋ ਤਾਲੀ। ਤਾਂ ਇਹ ਇੱਕ ਗੱਲ ਜਿਹੜੀ ਆ ਉਹ ਜ਼ਰੂਰ ਵਿਚਾਰ ਲਿਓ ਕਿ ਪਾਰਟੀ ਲਾਈਨ ਤੋਂ ਇਹੀ ਤੇ ਇੱਕ ਸਮੱਸਿਆ ਨਾ। ਹੁਣ ਸਿਸਟਮ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਬਦਲਣ ਦੀ ਗੱਲ ਕਰਦੇ ਹਾਂ ਜਾਂ ਸਿਸਟਮ ਦੇ ਵਿੱਚ ਸੁਧਾਰ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਹੈ ਕਿ ਸੰਵਿਧਾਨ ਦਾ ਜਿਹੜਾ ਮੂਲ ਸੀਗਾ ਉਹ ਵਿਗਾੜ ਦਿੱਤਾ ਗਿਆ ਸੋਧਾਂ ਕਰ ਕਰਕੇ। ਅੱਜ ਦੀ ਤਾਰੀਖ ਦੇ ਵਿੱਚ ਵੈਸੇ ਤੇ ਆਪਾਂ ਜੇ ਵੇਖੀਏ ਸੰਵਿਧਾਨ ਦੀ ਮੂਲ ਭਾਵਨਾ ਕੀ ਕਹਿੰਦੀ ਆ ਕਿ ਇਹ ਜਿਹੜੇ ਨੁਮਾਇੰਦੇ ਆ ਇਹ ਕਾਨੂੰਨ ਬਣਾਉਣ ਵਾਸਤੇ ਭੇਜੇ ਗਏ ਆ ਕਿ ਲੋਕਾਂ ਦੇ ਹਿੱਤ ਦੇ ਵਿੱਚ ਜਾ ਕੇ ਕੰਮ ਕਰਨ, ਕਾਨੂੰਨ ਬਣਾਉਣ। ਪਰ ਅੱਜ ਦੀ ਤਾਰੀਖ ਦੇ ਵਿੱਚ ਕੀ ਆ ਕਿ ਕਾਨੂੰਨ ਇਸ ਤਰ੍ਹਾਂ ਦੇ ਬਣ ਗਏ ਆ ਕਿ ਇਹ ਜਿਹੜੇ ਹੈਗੇ ਚੁਣੇ ਹੋਏ ਨੁਮਾਇੰਦੇ ਇਹ ਪਾਰਟੀ ਦੀ ਲੀਕ ਤੋਂ ਨਹੀਂ ਹਟ ਸਕਦੇ ਕਿਉਂਕਿ ਇਹਨਾਂ ਤੇ ਦਲ ਬਦਲੀ ਕਾਨੂੰਨ ਲਾਗੂ ਹੋ ਜਾਂਦਾ। ਸੋ ਐਸਾ ਇੱਕ ਕਾਨੂੰਨ ਆ। ਤਾਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਆ ਜਿਹੜਾ ਉਹ ਅੱਜ ਬੇਸ਼ੱਕ ਨਹੀਂ ਆਇਆ, ਕੱਲ ਨੂੰ ਵੀ ਨਾ ਆਵੇ। ਕੱਲ ਨੂੰ ਤੇ ਵੈਸੇ ਆਉਣਾ ਹੀ ਕੀ ਆ, ਪਰਸੋਂ ਵੀ ਨਹੀਂ ਆਉਣਾ, ਕਿਸੇ ਨੇ 2 ਦਿਨ ਦਾ ਕੰਮ ਆ, ਆਵੇ ਜਾਂ ਨਾ ਆਵੇ ਉਹਦੀ ਮਰਜ਼ੀ ਆ। ਪਰ ਪਾਰਟੀ ਲਾਈਨ ਤੋਂ ਹਟ ਕੇ ਨਵਜੋਤ ਸਿੰਘ ਸਿੱਧੂ ਸਦਨ ਦੇ ਵਿੱਚ ਕੰਮ ਨਹੀਂ ਕਰ ਸਕਦਾ। ਇਹ ਮੰਨ ਕੇ ਚਲੋ ਉਹਦੇ ਤੇ ਇੱਕ ਕਾਨੂੰਨ ਲਾਗੂ ਹੁੰਦਾ। ਹਾਂ, ਜੇ ਉਹਨੇ ਆਤਮਘਾਤ ਕਰਨਾ ਹੀ ਕਰਨਾ ਫਿਰ ਉਹਨੂੰ ਕੋਈ ਨਹੀਂ ਰੋਕ ਸਕਦਾ। ਅੱਗੇ ਵੀ ਉਹਨੇ ਗਲਤੀਆਂ ਆਪਣੀ ਮਰਜ਼ੀ ਦੇ ਨਾਲ ਕੀਤੀਆਂ ਨੇ। ਸੋ ਇਹ ਨਹੀਂ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੀ ਮਰਜ਼ੀ ਦੇ ਨਾਲ ਉੱਥੇ ਸਭ ਕੁਝ ਕਰ ਲੂਗਾ। ਹਾਂ, ਪ੍ਰਗਟ ਸਿੰਘ ਗਿਆ ਸੀਗਾ, ਉਹਦੇ ਘਰ ਦੇ ਵਿੱਚ ਮੁਲਾਕਾਤ ਹੋਈ ਆ, 2-2.5 ਘੰਟੇ ਬਹਿ ਕੇ ਦੱਸਦੇ ਆ ਕਿ ਇਹਨਾਂ ਨੇ ਰੋਟੀ ਪਾਣੀ ਵੀ ਇਕੱਠਿਆਂ ਨਹੀਂ ਛਕਿਆ। ਸ਼ਾਇਦ ਉਹਨੂੰ ਮਨਾਉਣ ਵਾਸਤੇ ਹੀ ਪ੍ਰਗਟ ਸਿੰਘ ਨੂੰ ਇੱਕ ਸਾਲਸੀ ਦੇ ਤੌਰ ਤੇ ਭੇਜਿਆ ਸੀ, ਜਿਹਦੀ ਗੱਲ ਨਹੀਂ ਬਣੀ। ਤਾਂ ਨਵਜੋਤ ਸਿੰਘ ਸਿੱਧੂ ਜੇ ਆਉਂਦਾ ਤੇ ਉੱਥੇ ਕੀ ਕਰਦਾ ਉਹਦੇ ਤੇ ਨਜ਼ਰ ਸਾਰਿਆਂ ਦੀ ਬਣੀ ਰਹੂਗੀ। ਪਰ ਇਹ ਮੈਂ ਤੁਹਾਨੂੰ ਜ਼ਰੂਰ ਦੱਸ ਦੇਵਾਂ, ਸਦਨ ਚਾਹੇ ਉੱਪਰਲਾ ਹੋਵੇ ਹੇਠਲਾ ਹੋਵੇ, ਚਾਹੇ ਉਹ ਲੋਕਲ ਅਸੈਂਬਲੀ ਹੋਵੇ, ਇਹਦੇ ਵਿੱਚ ਵੀ ਬਹੁਤ ਸਾਰੀਆਂ ਨਿਯਮਾਵਲੀਆਂ ਨੇ ਔਰ ਉਹਨਾਂ ਦੇ ਵਿੱਚੋਂ ਇੱਕ ਪ੍ਰਮੁੱਖ ਕਾਨੂੰਨ ਇਹ ਆ ਕਿ ਪਾਰਟੀ ਦੀ ਲੀਕ ਤੋਂ ਤੁਸੀਂ ਹਟ ਕੇ ਕੰਮ ਨਹੀਂ ਕਰ ਸਕਦੇ ਉੱਥੇ। ਜੀ 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 ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਲక్ష్మణ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜਖਾਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਂਟੂ ਗੁਰਸਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂਟੂ ਗੁਰਸਲ ਜੀ, ਮੇਰਾ ਕੋਈ ਛੋਟਾ ਜਿਹਾ ਸਵਾਲ ਹੈ। ਪਿਛਲੇ ਦਿਨੀ ਆਪਣਾ ਪੰਜਾਬ ਦਾ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਸੁਰੇਸ਼ ਮਲਿਕ ਬੜਾ ਚਬੋਲ ਗੱਲਾਂ ਕਰਦਾ ਹੀ ਨਵਜੋਤ ਸਿੱਧੂ ਨੇ ਜਦ ਨੂੰ ਚੀਫ ਨੂੰ ਚਿੱਠੀ ਪਾਈ, ਜੱਫੀ ਪਾਈ ਆ, ਇਹਨੂੰ ਕੋਈ ਅੱਖਾਂ ਨਾਲ ਨਹੀਂ ਦੇਖਣਾ ਚਾਹੁੰਦਾ, ਇਹਨੂੰ ਏਦਾਂ ਨਹੀਂ ਕਰਨਾ ਚਾਹੁੰਦਾ, ਇਹਨੂੰ ਕੌਣ ਸਮਝਦਾ ਆ। ਇਹ ਗੱਲ ਸਹੀ ਆ ਕਿ ਗਲਤ ਹੈ? ਕੋਈ ਲੋਕ ਸੱਚੀ ਨਹੀਂ ਚਾਹੁੰਦੇ ਇਹਨੂੰ, ਨਵਜੋਤ ਸਿੱਧੂ ਨੂੰ ਜਦ ਜੱਫੀ ਪਾਈ ਆ? ਇਹ ਦੱਸਿਓ ਜੀ। ਜੀ ਮੈਂ ਦੇਖੋ, ਹਰੇਕ ਲੀਡਰ ਨੂੰ ਚਾਹੁਣ ਵਾਲੇ ਵੀ ਬਥੇਰੇ ਹੁੰਦੇ ਆ, ਉਹਨੂੰ ਨਾ ਪਸੰਦ ਕਰਨ ਵਾਲੇ ਵੀ ਬਥੇਰੇ ਹੁੰਦੇ ਆ। ਪਰ ਮੈਂ ਹੁਣ ਕੋਈ ਗਿਣਤੀ ਨਹੀਂ ਕਰ ਸਕਦਾ। ਸਿੱਧੂ ਦੇ ਚਾਹੁਣ ਵਾਲੇ ਵੀ ਪ੍ਰਸ਼ੰਸਕ ਬਹੁਤ ਆ, ਸਿੱਧੂ ਨੂੰ ਨਫ਼ਰਤ ਕਰਨ ਵਾਲੇ ਵੀ ਹੋਣਗੇ, ਸਿੱਧੂ ਦੀ ਰਾਜਨੀਤੀ ਦੀ ਆਲੋਚਨਾ ਕਰਨ ਵਾਲੇ ਵੀ ਹੋਣਗੇ। ਉਹਨਾਂ ਦੇ ਵਿੱਚ ਇੱਕ ਮੈਂ ਵੀ ਆ ਕਿ ਜਿਸ ਤਰ੍ਹਾਂ ਦੀ ਉਹ ਰਾਜਨੀਤੀ ਕਰਦਾ ਉਹ ਪੂਰਨ ਤੌਰ ਤੇ ਸਭੇ ਸੱਚ ਨਹੀਂ ਹੈ, ਸਭੇ ਸੱਚ ਨਹੀਂ ਹੈ। ਉਹਦੇ ਵਿੱਚ ਵੀ ਬਹੁਤ ਕੁਛ ਹੈ, ਝੋਲ ਆ। ਤਾਂ ਕਹਿਣ ਦਾ ਭਾਵ ਹੈ ਕਿ ਹਰੇਕ ਤਰ੍ਹਾਂ ਦੇ ਬੰਦੇ ਨਾਲ ਹਰੇਕ ਤਰ੍ਹਾਂ ਦੇ ਬੰਦੇ ਜਿਹੜੇ ਉਹ ਵਤੀਰਾ ਰੱਖਦੇ ਆ, ਹਰੇਕ ਬੰਦੇ ਨਾਲ ਹਰੇਕ ਤਰ੍ਹਾਂ ਦੇ ਬੰਦੇ ਵਤੀਰਾ ਰੱਖਦੇ ਆ। ਭਾਵ ਕੋਈ ਉਹਨੂੰ ਮੁਹੱਬਤ ਕਰਦਾ, ਕੋਈ ਉਹਨੂੰ ਨਫ਼ਰਤ ਕਰਦਾ, ਕੋਈ ਉਹਨੂੰ ਅਗਾਂਹ ਵੱਧਦਾ ਦੇਖਣਾ ਚਾਹੁੰਦਾ, ਕੋਈ ਉਹਨੂੰ ਪਿੱਛਾ ਖਿੱਚਣਾ ਚਾਹੁੰਦਾ। ਤਾਂ ਸ਼ਵੇਤ ਮਲਿਕ ਜੀ ਕਿਵੇਂ ਨਵਜੋਤ ਸਿੰਘ ਸਿੱਧੂ ਦੀ ਪ੍ਰਸ਼ੰਸਾ ਕਰ ਦੇਣਗੇ? ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਮਿੱਟੀ ਕਰਕੇ ਆਇਆ ਜਾਂ ਕਲਾਇਆ ਪਤਾ ਨਹੀਂ, ਉਹ ਇੱਕ ਵੱਖਰਾ ਵਿਸ਼ਾ ਵਿਵਾਦ ਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸ਼ਰੇਆਮ ਕਿਵੇਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਚੰਗਾ ਕੰਮ ਕਰਦਾ, ਨਵਜੋਤ ਸਿੰਘ ਸਿੱਧੂ ਹੈ ਜਿਹੜਾ ਬੜਾ ਧਾਕੜ ਨੇਤਾ। ਤਾਂ ਉਹਨਾਂ ਨੂੰ ਕਹਿਣਾ ਹੀ ਪਊਗਾ, ਪਾਰਟੀ ਦੀਆਂ ਮਜਬੂਰੀਆਂ। ਹਾਂ, ਨਵਜੋਤ ਸਿੰਘ ਸਿੱਧੂ ਦਾ ਕਿਤੇ ਬੈਕਗੇਅਰ ਲੱਗ ਗਿਆ ਤੇ ਫਿਰ ਇਹੀ ਸ਼ਵੇਤ ਮਲਿਕ ਆਖੂਗਾ ਇਹਦਾ ਹੈ ਤੇ ਸਾਡਾ ਭਰਾ ਹੀ ਆ, ਕੀ ਗੱਲ ਹੋਇਆ ਜੇ 4 ਦਿਨ ਰੁੱਸ ਕੇ ਪਰਾਂ ਚਲਾ ਗਿਆ ਸੀ। ਜੀ ਜੀ, ਇਹ ਬਿਆਨ ਤਾਂ ਇਹਨਾਂ ਦੇ ਚਾਰੇ ਪਾਸੇ ਲਈ ਪਹਿਲਾਂ ਹੀ ਘੜੇ ਹੀ ਹੁੰਦੇ ਆ। ਬਲਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰੇ ਕੋਲ ਰਾਜਕਰਨ ਵੀਰ ਮੈਂ ਆਨਲਾਈਨ। ਹਾਂਜੀ ਹਾਂਜੀ, ਤੁਸੀਂ ਪੁੱਛੋ ਜੀ, ਪੁੱਛੋ ਕੀ ਸਵਾਲ। ਮੈਂ ਪੁੱਛਣਾ ਸੀਗਾ ਵੀ ਇਹ ਜਿਹੜੀ ਇੰਡੀਆ ਦੀ ਗਵਰਨਮੈਂਟ ਜਿਹੜਾ ਕੁਝ ਕਰ ਰਹੀ ਹੈ ਕਸ਼ਮੀਰ ਦੇ ਵਿੱਚ ਬਾਰ-ਬਾਰ, ਹੁਣ ਹੋਰ ਵੀ ਜ਼ਿਆਦਾ, ਕਿਤੇ ਇਹ ਤਾਂ ਨਹੀਂਗਾ ਵੀ ਇਹਦਾ ਸਾਡੇ 550 ਸਾਲਾਂ ਦੇ ਉੱਪਰ ਕੋਈ ਅਸਰ ਪਊਗਾ? ਕਿਉਂਕਿ ਇਹਨਾਂ ਨੂੰ ਹੁਣ ਸਿੱਖਾਂ ਦੇ ਇਹ ਜੋ ਕੁਝ ਹੋ ਰਹੇ ਆ ਪ੍ਰੋਗਰਾਮ, ਇਹਨਾਂ ਤੋਂ ਕਾਫੀ ਇਹ ਜੈਲਸ ਕਰ ਰਹੇ ਆ। ਨੰਬਰ 1। ਨੰਬਰ 2, ਕੱਲ ਜਿਹੜਾ ਨਗਰ ਕੀਰਤਨ ਜਦ ਉਹ ਇੰਡੀਆ ਦੇ ਵਿੱਚ ਦਾਖਲ ਹੋ ਗਿਆ ਸੀਗਾ, ਉਹ ਇਸ ਤਰ੍ਹਾਂ ਨਹੀਂ ਲੱਗ ਰਿਹਾ ਹੈਗਾ ਕਿ ਸੁਖਬੀਰ ਬਾਦਲ ਨੇ ਉਹਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਕਿ ਸਾਰਾ ਸਿਹਰਾ ਨਵਜੋਤ ਸਿੱਧੂ ਨੂੰ ਜਾਣਾ ਚਾਹੀਦਾ। ਔਰ ਸੁਖਬੀਰ ਬਾਦਲ ਸ਼ੀਸ਼ੇ ਥਾਣੀ ਦੀ
ਸ਼ਾਇਦ ਮੱਥਾ ਟੇਕਦਾ ਸੀ, ਸ਼ਾਇਦ ਮੂਰੇ ਰੁਪਈਏ ਦੇਖ ਰਿਹਾ ਵੀ ਕਿੰਨੇ ਇਕੱਠੇ ਹੋਏ ਪਏ ਆ। ਇਹ ਜ਼ਰੂਰ ਦੱਸਿਓ। ਧੰਨਵਾਦ। ਨਹੀਂ ਭਾਜੀ, ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰੂੰਗਾ ਕਿ ਕੋਈ ਬੰਦਾ ਮੱਥਾ ਟੇਕ ਰਿਹਾ ਤੇ ਮੈਂ ਕਹਾਂ ਕਿ ਉਹਦੀ ਭਾਵਨਾ ਇਹ ਨਹੀਂ ਹੈ। ਜੀ ਜੀ, ਮੇਰੀ ਮਾਫ ਕਰਨਾ, ਮੇਰੀ ਇੰਨੀ ਤੌਫੀਕ ਨਹੀਂ, ਨਾ ਮੇਰੀ ਇੰਨੀ ਜ਼ਰੂਰਤ ਆ ਕਿ ਕਿਸੇ ਬੰਦੇ ਨੂੰ ਮੱਥਾ ਟੇਕਦੇ ਨੂੰ ਕੋਈ ਵੀ ਆ, ABC ਕੋਈ ਵੀ ਆ, ਮੈਂ ਉਹਦੀ ਭਾਵਨਾ ਤੇ ਸ਼ੱਕ ਕਰਾਂ ਤਾਂ ਮੇਰੇ ਖਿਆਲ ਦੇ ਨਾਲ ਇਖਲਾਕੀ ਤੌਰ ਤੇ ਮੇਰੇ ਵਾਸਤੇ ਸਹੀ ਨਹੀਂ ਹੋਊਗਾ। ਹਾਂ, ਬਾਕੀ ਗੱਲ ਆ ਕਿ ਸਿਆਸਤ ਦੇ ਵਿੱਚ ਕ੍ਰੈਡਿਟ ਲੈਣ ਦਾ ਹਮੇਸ਼ਾ ਹੀ ਇੱਕ ਜੰਗ ਛੇੜਦਾ। ਹਾਂ, ਜ਼ਿੰਮੇਵਾਰੀਆਂ ਲੈਣ ਦਾ ਜੰਗ ਨਹੀਂ ਛੇੜਦਾ ਇੱਥੇ, ਤਾਂ ਕ੍ਰੈਡਿਟ ਲੈਣ ਦਾ ਹਮੇਸ਼ਾ ਇੱਕ ਜੰਗ ਛੇੜਦਾ। ਉਹਦੇ ਵਿੱਚ ਕੋਈ ਵੀ ਪਿਛਾੜੀ ਨਹੀਂ ਰਹਿਣਾ ਚਾਹੁੰਦਾ, ਹਰੇਕ ਬੰਦਾ ਗਾੜੀ ਨਿਕਲਣਾ ਚਾਹੁੰਦਾ ਵਾ। ਤਾਂ ਬਾਕੀ ਜਿਹੜੀ ਗੱਲ ਆ, ਮੈਂ ਨਹੀਂ ਸਮਝਦਾ ਕਿ ਪੰਜਾਬ ਦੀ ਜਾਂ ਇੰਡੀਆ ਦੀ ਸਰਕਾਰ ਨੂੰ ਕੋਈ ਇਸ ਮਾਮਲੇ ਤੇ ਕੋਈ ਇਤਰਾਜ਼ ਜਾਂ ਅੰਦਰ ਖਾਤੇ ਕੋਈ ਉਹਨਾਂ ਦੀ ਨੀਤ ਦੇ ਵਿੱਚ ਖੋਟ ਆ। ਕਿਉਂਕਿ ਪੁਲਵਾਮਾ ਤੋਂ ਬਾਅਦ ਵੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਮਾਮਲਾ ਜਿਹੜਾ ਠੱਪ ਨਹੀਂ ਹੋਇਆ। ਬਾਕੀ ਜਿੰਨੇ ਵੀ ਇਤਰਾਜ਼ ਇਹਨਾਂ ਦੇ ਸੀ ਕਿ ਉਹ ਪਾਕਿਸਤਾਨ ਵਾਲਿਆਂ ਨੇ ਦੂਰ ਕੀਤੇ ਆ, ਉਹਨਾਂ ਦੀ ਨੀਤ ਦੇ ਵਿੱਚ ਵੀ ਖੋਟ ਜਿਹੜਾ ਨਜ਼ਰ ਨਹੀਂ ਆਉਂਦਾ। ਤਾਂ ਜੇ ਇਹ ਚੀਜ਼ਾਂ ਰੋਕਣੀਆਂ ਹੁੰਦੀਆਂ ਇਹਨਾਂ ਦੇ ਕੋਲ ਬਹੁਤ ਮੌਕੇ ਸੀਗੇ, ਹੁਣ ਮੇਰੇ ਖਿਆਲ ਦੇ ਨਾਲ ਨਹੀਂ ਹੈ। ਮੈਂ ਐਵੇਂ ਕਿਸੇ ਦੀ ਭਾਵਨਾ ਤੇ ਸ਼ੱਕ ਕਰਾਂ ਬਿਨਾਂ ਤੱਥ ਤੋਂ ਮੈਂ ਕਹਾਂ ਕਿ ਨਹੀਂ ਜੀ ਇੰਡੀਆ ਵਾਲੇ ਜੈਲਸ ਕਰਦੇ, ਠੀਕ ਨਹੀਂ ਹੈ, ਕਿਉਂਕਿ ਇਹਨਾਂ ਦੇ ਕੋਲ ਮੌਕੇ ਸੀਗੇ, ਸਾਰੀਆਂ ਚੀਜ਼ਾਂ ਰੋਕ ਸਕਦੇ ਸੀ। ਪੁਲਵਾਮਾ ਹਮਲੇ ਤੋਂ ਬਾਅਦ ਇਹਨਾਂ ਦੇ ਕੋਲ ਬਹੁਤ ਤਗੜਾ ਮੌਕਾ ਸੀਗਾ, ਪਰ ਜਿਸ ਤਰੀਕੇ ਨਾਲ ਇਹਨਾਂ ਨੇ ਫਰਾਸਬਿਲੀ ਦਿਖਾਈ ਆ, ਮੈਂ ਤੇ ਕਹੂੰਗਾ ਕਿ ਪਾਕਿਸਤਾਨ ਵੱਲੋਂ ਵੀ ਤੇ ਭਾਰਤ ਵੱਲੋਂ ਵੀ ਇਸ ਮਾਮਲੇ 'ਚ ਸ਼ਾਨਦਾਰ ਕੰਮ ਕੀਤਾ ਗਿਆ ਸਿੱਖਾਂ ਦੇ ਲਿਹਾਜ਼ ਨਾਲ ਜੇ ਦੇਖੀਏ ਤੇ। ਜੀ ਜੀ ਬਿਲਕੁਲ। ਸਮਾਂ ਵੀ ਮਿੰਟੂ ਜੀ ਸਮਾਪਤ ਹੈ। ਜਾਂਦੇ ਜਾਂਦੇ ਜ਼ਰੂਰ ਗੱਲ ਕਰਨਾ ਚਾਹੁੰਦੇ ਤੁਹਾਡੀ ਜਿਹੜੀ ਆ ਫੀਲਡ ਦੇ ਨਾਲ ਜੁੜੀ ਹੋਈ ਆ, ਰਵੀਸ਼ ਕੁਮਾਰ ਹੋਣਾ ਨੂੰ ਜਿਹੜਾ ਕਹਿੰਦੇ ਏਸ਼ੀਆ ਦਾ ਨੋਬਲ ਪੁਰਸਕਾਰ ਦੇ ਨਾਲ ਜਿਹੜਾ ਆ ਮੈਗਸੈਸੇ ਅਵਾਰਡ ਦੇ ਨਾਲ ਨਵਾਜਿਆ ਗਿਆ ਹੈ। ਬਿਲਕੁਲ ਜੀ, ਵੈਸੇ ਇਹ ਅਵਾਰਡ ਹੈ ਜਿਹੜਾ ਉਹਦਾ ਕ੍ਰੈਡਿਟ ਤੇ ਨਰਿੰਦਰ ਮੋਦੀ ਨੂੰ ਜਾਂਦਾ। ਨਰਿੰਦਰ ਮੋਦੀ ਹੋਰਾਂ ਨੇ ਜਿਸ ਤਰੀਕੇ ਦਾ ਇੱਥੇ ਆ ਕੇ ਪੜੋਲ ਬੰਨਿਆ, ਜਿਸ ਤਰੀਕੇ ਦਾ 5-6 ਸਾਲ ਦਾ ਰਾਜ ਭਾਗ ਕੀਤਾ ਇਹਨਾਂ ਨੇ, ਤਾਂ ਉਸ ਦੌਰਾਨ ਜਿਹੜਾ ਇੱਕ ਆਲੇ ਦੁਆਲੇ ਜੋ ਇੱਕ ਮਾਹੌਲ ਉਸਰਿਆ, ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸੁਰਾਂ ਨੂੰ ਦਬਾਇਆ ਗਿਆ, ਪਰ ਇੱਕ ਹਮੇਸ਼ਾ ਪਿਰਤ ਰਹੀ ਹੈ ਇਸ ਮੁਲਕ ਦੀ ਔਰ ਖਾਸਾ ਹੈ ਇਸ ਮਿੱਟੀ ਦਾ ਕਿ ਸੱਚ ਬੋਲਣ ਵਾਲੇ ਜਿਹੜੇ ਸਿਰ ਆ ਉਹ ਕਦੇ ਤੇ ਖਤਮ ਨਹੀਂ ਹੁੰਦੇ, ਆ ਘਟ ਜਾਂਦੇ ਆ, ਮੁੱਲ ਵੀ ਪਏ ਆ ਇਸ ਮਿੱਟੀ ਤੇ। ਆਪਾਂ ਦੇਖਿਆ ਹੀ ਆ, ਸਿੱਖਾਂ ਦੇ ਵੀ ਸਿਰਾਂ ਦੇ ਕਹਿੰਦੇ ਮੁੱਲ ਪਏ ਸੀ ਕਿਸੇ ਟਾਈਮ, ਤਾਂ ਮੁੱਲ ਤੋਂ ਭਾਵ ਇਹੀ ਹੁੰਦਾ ਕਿ ਨਾਮ ਰੱਖੇ ਜਾਂਦੇ ਆ, ਤਾਂ ਉਹਨਾਂ ਦੀ ਗਿਣਤੀ ਘਟ ਜਾਂਦੀ ਆ, ਉਹਨਾਂ ਤੇ ਤਸ਼ੱਦਦ ਬਹੁਤ ਵੱਧ ਜਾਂਦੇ ਆ, ਪਰ ਖਾਸਾ ਹੈ ਇਸ ਮਿੱਟੀ ਦਾ। ਇਸ ਪੂਰੇ ਮੁਲਕ ਦੇ ਵਿੱਚੋਂ ਮੈਂ ਨਹੀਂ ਕਹੂੰਗਾ ਕਿ ਇੱਕ ਕਮਿਊਨਿਟੀ ਜਾਂ ਦੂਸਰੀ ਕਮਿਊਨਿਟੀ ਘੱਟ ਆ ਜਾਂ ਵੱਧ ਆ, ਤਾਂ ਇੱਥੇ ਸੱਚ ਬੋਲਣ ਵਾਲੇ ਸਮੇਂ-ਸਮੇਂ ਤੇ ਪੈਦਾ ਹੁੰਦੇ। ਰਵੀਸ਼ ਕੁਮਾਰ ਉਹਨਾਂ ਚੋਂ ਇੱਕ ਆ। ਰਵੀਸ਼ ਕੁਮਾਰ ਨੇ ਜਿੰਨਾ ਕੁਛ ਸਹਿਆ, ਆਮ ਬੰਦਾ ਉਹਦੀ ਕਲਪਨਾ ਕਰਕੇ ਵੀ ਡਰ ਜਾਂਦਾ। ਜਿਸ ਤਰੀਕੇ ਨਾਲ ਉਹਨੂੰ ਫੋਨ ਕਰ ਕਰਕੇ ਗਾਲਾਂ ਕੱਢੀਆਂ ਜਾਂਦੀਆਂ, ਜਿਸ ਤਰੀਕੇ ਨਾਲ ਉਹਦੀਆਂ ਧੀਆਂ ਭੈਣਾਂ ਨੂੰ ਪੁਣਿਆ ਜਾਂਦਾ, ਜਿਸ ਤਰੀਕੇ ਨਾਲ ਇੱਕ ਪੋਸਟ ਦੇ ਥੱਲੇ ਉਹਨੂੰ ਆ ਕੇ ਟ੍ਰੋਲ ਕੀਤਾ ਜਾਂਦਾ, ਸਧਾਰਨ ਬੰਦਾ ਨਹੀਂ ਸਹਿ ਸਕਦਾ। ਪੱਤਰਕਾਰ ਹੋਣਾ ਇੱਕ ਵੱਖਰੀ ਗੱਲ ਆ, ਵਧੀਆ ਪੱਤਰਕਾਰ ਹੋਣਾ ਵੀ ਇੱਕ ਵੱਖਰੀ ਗੱਲ ਆ, ਇੰਨਾ ਜ਼ੁਲਮ ਸਹਿਣਾ ਇੱਕ ਬਹੁਤ ਵਿਲੱਖਣ ਗੱਲ ਆ ਕਿ ਤੁਸੀਂ ਕੰਮ ਵੀ ਕਰਦੇ ਹੋ, ਤੁਸੀਂ ਆਪਣੇ ਪੇਟ ਵਾਸਤੇ ਕਰਦੇ ਹੋ ਸਕਦੇ ਹੋ ਜਾਂ ਤੁਸੀਂ ਆਪਣੇ ਜਨੂਨ ਵਾਸਤੇ ਕਰਦੇ ਹੋ ਸਕਦੇ ਹੋ, ਪਰ ਤੁਹਾਡੇ ਟੱਬਰ ਨੂੰ ਉਸ ਕੰਮ ਨਾਲ ਸਫਰ ਕਰਨਾ ਪਵੇ ਤਾਂ ਬਹੁਤ ਔਖਾ ਹੋ ਜਾਂਦਾ। ਤੇ ਸੌਖੇ ਰਾਹ ਤੇ ਰਵੀਸ਼ ਤੁਰਦਾ, ਤੇ ਮੈਂ ਤੇ ਕਹੂੰਗਾ ਕਿ ਦੁਨੀਆ ਦੇ ਸਾਰੇ ਹੀ ਅਵਾਰਡ ਜਿਹੜੇ ਆ ਉਹ ਇਸ ਤਰ੍ਹਾਂ ਦੀ ਪੱਤਰਕਾਰਤਾ ਤੋਂ ਕੁਰਬਾਨ ਕਰ ਦੇਣੇ ਚਾਹੀਦੇ ਆ, ਜਿਹੜੇ ਝੂਠ ਤੇ ਤੂਫਾਨ ਦੇ ਵਿੱਚ ਸੱਚ ਦੇ ਦੀਵਿਆਂ ਨੂੰ ਜਗਦਾ ਰੱਖੀ ਬੈਠੇ ਆ। ਤਾਂ ਰਵੀਸ਼ ਕੁਮਾਰ ਨੂੰ ਜੋ ਅਵਾਰਡ ਮਿਲਿਆ, ਮੇਰੇ ਖਿਆਲ ਦੇ ਨਾਲ ਉਹਦੀ ਸੋਭਾ ਸਲੌਤ ਜਿਹੜੀ ਆ ਪੰਜਾਬ ਦੇ ਵਿੱਚ ਬਹੁਤ ਹੋ ਰਹੀ ਆ। ਪਰ ਪੰਜਾਬੀ ਪੱਤਰਕਾਰਤਾ ਨੂੰ ਆਪਣੀ ਬੁੱਕਲ ਦੇ ਵਿੱਚ ਝਾਕਣਾ ਚਾਹੀਦਾ ਕਿ ਸਾਡੀ ਪੱਤਰਕਾਰਤਾ ਕਿੱਥੇ ਖਲੋਤੀ ਆ। ਚੰਦ ਬੰਦਿਆਂ ਨੂੰ ਛੱਡ ਦਈਏ ਤਾਂ ਸਾਡੀ ਇਸ ਟਾਈਮ ਪੰਜਾਬੀ ਪੱਤਰਕਾਰਤਾ ਦੀ ਪ੍ਰਾਪਤੀ ਜਿਹੜੀ ਆ ਉਹ ਮੈਂ ਦੁੱਖ ਨਾਲ ਕਹੂੰਗਾ ਕਿ ਨਖੇਧਿਆ। ਜੀ ਜੀ ਬਿਲਕੁਲ, ਸਿੱਖਣਾ ਤਾਂ ਬਿਲਕੁਲ ਅਜਿਹੇ ਬੰਦਿਆਂ ਤੋਂ ਸਿੱਖੋ ਵੀ ਫਿਰ ਲੋਕ ਵੀ ਜਿਹੜੇ ਉਹਨਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਨੇ। ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਧੰਨਵਾਦ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। कब्ज,